ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਾਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜ ਕਰਨਵੀਰ ਸਿੰਘ ਤੇ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਰਕੀਆਣਾ 415 909 0503। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ ਜੀ ਐਂਡ ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ 'ਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸੋਹਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ ਇਟਵਾਲ 559 374 4541 ਤੇ ਹਰਨੇਕ ਸਿੰਘ ਪਾਬਲਾ ਇੰਡੀਅਨ ਕੁਜ਼ੀਨ ਰੈਂਟਨ ਵਾਸ਼ਿੰਗਟਨ ਵਾਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਪ੍ਰਧਾਨ ਮੰਤਰੀ ਸੁਰੱਖਿਆ ਸੰਧ ਦਾ ਮਾਮਲਾ ਸੁਪਰੀਮ ਕੋਰਟ 'ਚ ਸੁਣਵਾਈ, ਮਾਮਲਾ ਦਰਜ, ਜਾਂਚ ਵੀ ਸ਼ੁਰੂ, ਕਾਫੀ ਕੁਛ ਹੀ ਹੋਈ ਜਾ ਰਿਹਾ। ਬਹੁਤ ਜ਼ਿਆਦਾ। ਦੇਖੋ, ਗੱਲ ਇਹ ਹੈ ਕਿ ਮੋਦੀ ਇੱਥੇ ਆਏ ਤੇ ਅਸਮਾਨ ਤੇ ਕਿਸਾਨ ਦੋਵੇਂ ਹੀ ਪੈ ਗਏ। ਅਸਮਾਨ ਚੋਂ ਬਾਰਿਸ਼, ਕਿਸਾਨ ਦੇ ਵਿੱਚੋਂ ਵਿਰੋਧ, ਉਸ ਤੋਂ ਬਾਅਦ ਫਿਰ ਰਾਜਨੀਤੀ ਇੰਨੀ ਜ਼ਿਆਦਾ ਹੋਈ ਹੈ ਇਸ ਮਾਮਲੇ 'ਚ। ਤਾਂ ਤੁਸੀਂ ਦੇਖੋ ਕਿ ਤਕਰੀਬਨ ਹਫ਼ਤਾ ਜਿਹੜਾ ਉਹ ਮੋਦੀ ਜੀ ਦੇ ਆਗਮਨ ਤੇ ਉਸ ਤੋਂ ਬਾਅਦ ਫਿਰ ਜੋ ਕਿਸਾਨ ਆਕਰਮਣ ਹੀ ਕਹਿ ਲਓ, ਵੈਸੇ ਤੇ ਹਮਲਾ ਹੁੰਦਾ ਆਕਰਮਣ ਤਾਂ ਮਤਲਬ ਕਿ ਵਿਰੋਧ ਦਾ ਆਕਰਮਣ, ਔਰ ਉਸ ਤੋਂ ਬਾਅਦ ਫਿਰ ਰਾਜਨੀਤੀ ਦਾ ਜੋ ਇਹ ਪ੍ਰਤੀਕਰਮ ਹੈ, ਇਹ ਸਾਰਾ ਕੁਛ ਇਸ ਤਰ੍ਹਾਂ ਕਹਿ ਲਓ ਕਿ ਸਮੇਂ ਨੂੰ ਵਹਾ ਕੇ ਲੈ ਗਿਆ। ਤਾਂ ਬਹਰਹਾਲ ਨਾ ਮੀਂਹ ਰੁਕ ਰਿਹਾ ਉਰੇ ਪੰਜਾਬ ਦੇ ਵਿੱਚ ਤੇ ਨਾ ਇਸ ਮਾਮਲੇ ਦਾ ਕੋਈ ਠੱਲ ਪੈ ਰਿਹਾ। ਤਾਂ ਬਹਰਹਾਲ ਅੱਜ ਵੀ ਚਰਚਾਵਾਂ ਭਰਪੂਰ ਰਿਹਾ ਦਿਨ, ਅੱਜ ਵੀ ਸਰਗਰਮੀਆਂ ਭਰਪੂਰ ਰਿਹਾ ਦਿਨ। ਸ਼ੁਰੂਆਤ ਹੋਈ ਐਸਸੀ ਦੇ ਵਿੱਚ, ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਤੋਂ। ਸੁਪਰੀਮ ਕੋਰਟ ਦੇ ਵਿੱਚ ਜਿਹੜੀ ਸੁਣਵਾਈ ਹੋਈ ਹੈ ਉਹਦਾ ਜੇ ਆਪਾਂ ਦੇਖੀਏ ਤਾਂ ਬਹੁਤ ਲੰਮਾ ਆਰਗੂਮੈਂਟ ਚਲੇ ਜਾਂਦਾ ਹੈ, ਪਰ ਉਹਨੂੰ ਆਪਾਂ ਮੁਖਤਸਰ ਦੇਖਣਾ ਹੋਵੇ, ਸ਼ਾਰਟ ਦੇ ਵਿੱਚ ਦੇਖਣਾ ਹੋਵੇ ਤਾਂ ਕੁਛ ਇਸ ਤਰ੍ਹਾਂ ਸੀਗਾ ਕਿ ਜੋ ਉੱਥੇ ਆਰਗੂਮੈਂਟ ਹੋਏ ਨੇ, ਐਡਵੋਕੇਟ ਜਨਰਲ ਪੰਜਾਬ ਦੇ ਵੀ ਉੱਥੇ ਪੇਸ਼ ਹੋਇਆ, ਪਰ ਸੋਲਿਸਿਟਰ ਜਨਰਲ ਜਿਹੜੇ ਪੇਸ਼ ਹੋਏ ਤੁਸ਼ਾਰ ਮਹਿਤਾ ਸਰਕਾਰ ਵੱਲੋਂ, ਉਹਨਾਂ ਨੇ ਇੱਕ ਬੜੀ ਉੱਥੇ ਅਜੀਬੋ-ਗਰੀਬ ਗੱਲ ਕੀਤੀ ਹੈ। ਮੇਰੀ ਨਜ਼ਰ ਦੇ ਵਿੱਚ ਅਜੀਬੋ-ਗਰੀਬ ਇਹ ਹੈ ਕਿ ਸਿੱਖ ਫॉर ਜਸਟਿਸ ਦਾ ਜ਼ਿਕਰ ਕਰਕੇ, ਪੰਨੂ ਦੀ ਕੋਈ ਵੀਡੀਓ ਦਾ ਜ਼ਿਕਰ ਕਰਕੇ, ਉਸ ਤੋਂ ਬਾਅਦ ਫਿਰ ਉਹਨਾਂ ਨੇ ਇਸ ਮਾਮਲੇ ਨੂੰ ਜੋੜ ਦਿੱਤਾ ਵਾ ਵਿਦੇਸ਼ੀ ਤਾਕਤਾਂ ਨਾਲ, ਇੱਕ ਤਰ੍ਹਾਂ ਨਾਲ, ਕਿ ਇਹ ਮਾਮਲਾ ਅਸਲ ਦੇ ਵਿੱਚ ਵਿਦੇਸ਼ੀ ਤਾਕਤਾਂ ਜਾਂ ਵਿਦੇਸ਼ੀ ਆਤੰਕ ਨਾਲ ਜੁੜਦਾ ਵਾ। ਸੋ ਤੁਸੀਂ ਆਪ ਸਮਝ ਸਕਦੇ ਹੋ ਕਿ ਗੱਲ ਕਿੱਥੋਂ ਦੀ ਕਿੱਥੇ ਚਲੀ ਗਈ ਹੈ, ਕਿੱਥੋਂ ਦੀ ਕਿੱਥੇ ਚਲੀ ਗਈ ਆ। ਔਰ ਇਹਦੇ ਵਿੱਚ ਜਿਹੜੇ ਪੰਜਾਬ ਦੇ ਐਡਵੋਕੇਟ ਜਨਰਲ ਹੈ ਪਟਵਾਰੀਆ ਸਾਹਿਬ ਖੁਦ ਪੇਸ਼ ਹੋਏ ਸਨ, ਕਿਉਂਕਿ ਮਾਮਲਾ ਬਹੁਤ ਗੰਭੀਰ ਬਣ ਗਿਆ। ਤਾਂ ਇਹਨਾਂ ਨੇ ਆਪਣੀਆਂ ਦਲੀਲਾਂ ਦਿੱਤੀਆਂ। ਇਹ ਕਹਿੰਦੇ ਜੀ ਅਸੀਂ ਮਾਮਲਾ ਦਰਜ ਕਰ ਲਿਆ, ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ। ਉਹ ਕਹਿੰਦੇ ਤੁਸੀਂ ਇਨਵੈਸਟੀਗੇਸ਼ਨ ਕਰ ਹੀ ਨਹੀਂ ਸਕਦੇ, ਸਰਕਾਰ ਜਿਹੜੀ ਪੰਜਾਬ ਦੀ ਆ ਉਹ ਕਿਵੇਂ ਇਨਵੈਸਟੀਗੇਸ਼ਨ ਕਰ ਸਕਦੀ, ਮਾਮਲਾ ਪੀਐਮ ਦੀ ਸਿਕਿਉਰਿਟੀ ਦਾ। ਉਹ ਕਹਿੰਦੇ ਜੀ ਤੁਹਾਡੀ ਬਣਾਈ ਕਮੇਟੀ ਤੇ ਸਾਨੂੰ ਇਤਰਾਜ਼ ਹੈ। ਪੰਜਾਬ ਵਾਲੇ ਕਹਿੰਦੇ ਸੁਪਰੀਮ ਕੋਰਟ ਨੇ ਪੁੱਛਿਆ ਕਿ ਰਲ ਕੇ ਕੋਈ ਕਮੇਟੀ ਬਣਾਈ ਜਾ ਸਕਦੀ ਹੈ, ਕੋਈ ਇਸ ਤਰ੍ਹਾਂ ਕੀਤੀ ਜਾ ਸਕਦੀ ਇਨਵੈਸਟੀਗੇਸ਼ਨ। ਇਹ ਆਪਣੀ ਥਾਂ ਤੇ ਸੁਣਵਾਈ ਸੀ। ਸੁਪਰੀਮ ਕੋਰਟ ਨੇ ਫਿਰ ਇੱਕ ਫੈਸਲਾ ਪਾਸ ਕੀਤਾ। ਉਹਨਾਂ ਨੇ ਆਖਿਆ ਜਦ ਤੱਕ ਇਹ ਮਾਮਲਾ ਜਿਹੜਾ ਉਹ ਕਿਸੇ ਹੱਲ ਵੱਲ ਨਹੀਂ ਜਾਂਦਾ, ਤਦ ਤੱਕ ਜੋ ਵੀ ਪ੍ਰਧਾਨ ਮੰਤਰੀ ਦੀ ਮੂਵਮੈਂਟ ਦੇ ਨਾਲ ਜੁੜੇ ਕਾਗਜ਼ਾਤ ਹੈ ਸਾਰੇ ਜੋ ਪੰਜਾਬ ਹਰਿਆਣਾ ਹਾਈਕੋਰਟ ਦੇ ਰਜਿਸਟਰਾਰ ਆ ਉਹਨਾਂ ਨੂੰ ਕਿਹਾ, ਇਹ ਜਿਹੜੇ ਰਜਿਸਟਰਾਰ ਸਾਹਿਬ ਆ, ਕਿ ਭਾਈ ਤੁਸੀਂ ਉਹ ਸਾਰਾ ਕੁਛ ਹੈ ਜਿਹੜਾ ਆਪਣੇ ਕਬਜ਼ੇ ਚ ਲਓ। ਤਾਂ ਉਸ ਤੋਂ ਬਾਅਦ ਇਹ ਸਾਰੀ ਮਤਲਬ ਕਿ ਸੁਣਵਾਈ ਜਿਹੜੀ ਆ ਉਹ ਚੱਲੀ ਕੋਈ ਅੱਧਾ ਕੁ ਘੰਟਾ, ਔਰ ਉਸ ਤੋਂ ਬਾਅਦ ਇਹ ਫੈਸਲਾ ਹੋਇਆ ਕਿ ਅਗਲੀ ਸੁਣਵਾਈ ਜਿਹੜੀ ਆ ਉਹ ਜਦੋਂ ਹੋਏਗੀ ਤਾਂ ਉਦੋਂ ਤੀਕ ਜਿਹੜੀਆਂ ਕੋਈ ਜਾਂਚ ਪੜਤਾਲ ਵਾਲੀਆਂ ਚਲਾਈਆਂ ਹੋਈਆਂ ਕਮੇਟੀਆਂ ਸਰਕਾਰ ਨੇ ਆਪੋ ਆਪਣੇ ਪੱਧਰ ਤੇ, ਉਹ ਇੱਕ ਵਾਰੀ
ਬੰਦ ਰਹਿਣਗੀਆਂ। ਤਾਂ ਦੂਸਰੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਤੜਕਸਾਰ ਹੀ ਸੁਣਵਾਈ ਹੋ ਗਈ ਸੀ ਸੁਪਰੀਮ ਕੋਰਟ ਦੇ ਵਿੱਚ, ਤੇ ਰੋਟੀ ਖਾਂਦਿਆਂ ਇਹ ਵੀ ਖਬਰ ਆ ਗਈ ਕਿ ਚਾਹ ਪੀਂਦੇ ਇਹੋ ਜਿਹੀ ਖਬਰ ਆ ਜਾਂਦੀ ਹੈ, ਰੋਟੀ ਖਾਂਦਿਆਂ ਖਬਰ ਆ ਗਈ ਕਿ ਕੇਂਦਰ ਦੀ ਜਾਂਚ ਟੀਮ ਇੱਥੇ ਪਹੁੰਚ ਵੀ ਗਈ ਆ। ਲਓ ਜੀ, ਮਤਲਬ ਕਿ ਪੰਜਾਬ ਦੀ ਜਾਂਚ ਟੀਮ ਤੇ ਹਾਲੇ ਮੈਨੂੰ ਲੱਗਦਾ ਕੋਟ ਸ਼ੋਟ ਟਾਈ ਵਾਈ ਲਗਾ ਰਹੀ ਸੀ, ਉਹ ਆ ਵੀ ਗਏ। ਉਹਨਾਂ ਨੇ ਪਹਿਲੀ ਸੱਟੇ 12 ਦੇ ਕਰੀਬ ਉੱਚ ਕੋਟੀ ਦੇ ਜਿਹੜੇ ਅਫਸਰ ਸੀ ਉਹ ਤਲਬ ਕਰ ਲਏ ਪੰਜਾਬ ਵਾਲੇ। ਤਿੰਨਾਂ ਤੋਂ ਪੁੱਛਗਿੱਛ ਕੀਤੀ ਉਹਨਾਂ ਨੇ, BSF ਸੱਦ ਕੇ ਨਾ, BSF ਦਾ ਦਫ਼ਤਰ ਹੈ ਫਿਰੋਜ਼ਪੁਰ ਦੇ ਵਿੱਚ, ਉੱਥੇ ਸੱਦ ਕੇ ADGP ਨਗੇਸ਼ਵਰ ਰਾਓ ਤੋਂ ਵੀ ਪੁੱਛਗਿੱਛ ਕੀਤੀ। ਮਤਲਬ ਕਿ ਪੁਲਿਸ ਤੋਂ ਪੁੱਛਗਿੱਛ ਹੋ ਰਹੀ ਹੈ। ਕਮਾਲ ਦੀ ਗੱਲ ਆ, ਇਹ ਬਹੁਤ ਵੱਡੀ ਗੱਲ ਹੈ। ਸਾਡੀ ਸੰਭਾਲਾ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਘੱਟ ਕਿਤੇ ਵਾਪਰੀਆਂ ਹੋਣਗੀਆਂ। ਤਾਂ ਇਹਦੇ ਵੱਡੇ ਵੱਡੇ ਅਫਸਰ ਹੈ ਜਿਹੜੇ ਉਹ ਪੁੱਛਗਿੱਛ ਵਾਸਤੇ ਕਹਿ ਲਓ ਕੇਂਦਰੀ ਜਾਂਚ ਟੀਮ ਵਾਲੀ ਜਿਹੜੀ ਹੈਗੀ ਆ ਉੱਥੇ ਜੋ ਵੀ ਚੱਲਦੀ ਪਈ ਆ ਜਾਂਚ ਪ੍ਰਣਾਲੀ ਉਹਨਾਂ ਦੀ ਜਿਸ ਤਰ੍ਹਾਂ ਚੱਲਦੀ ਕਾਰਕਰਦਗੀ ਉਹਦੇ ਸਾਹਮਣੇ ਜਾ ਕੇ ਪੇਸ਼ ਹੋ ਰਿਹਾ। ਕਈ ਜ਼ਿਲ੍ਹਿਆਂ ਦੇ SP ਹੈ ਜਿਹੜੇ, ਜਿਵੇਂ ਫਾਜ਼ਿਲਕਾ, ਮੁਕਤਸਰ, ਇਸ ਤੋਂ ਇਲਾਵਾ ਫਰੀਦਕੋਟ, ਇਹਨਾਂ ਸਾਰੇ ਜ਼ਿਲ੍ਹਿਆਂ ਦੇ SP ਵੀ ਤਲਬ ਕਰ ਲਏ ਗਏ ਆ। ਮਤਲਬ ਕਿ ਕੋਈ ਕਸਰ ਬਾਕੀ ਨਹੀਂ, ਤਰਥੱਲੀ ਮਚ ਗਈ ਆ ਜੀ, ਤਰਥੱਲੀ ਮਚ ਗਈ। ਇਸ ਤੋਂ ਇਲਾਵਾ ਵੱਡੀ ਗੱਲ ਇਹ ਆ ਕਿ 150 ਜਣਿਆਂ ਤੇ ਮਾਮਲਾ ਵੀ ਦਰਜ ਹੋ ਗਿਆ ਜਿਨ੍ਹਾਂ ਨੇ ਇਸ ਪ੍ਰਦਰਸ਼ਨ ਨੂੰ ਅੰਜਾਮ ਦਿੱਤਾ। 150 ਜਣਿਆਂ ਤੇ ਮਾਮਲਾ ਵੀ ਦਰਜ ਕਰ ਲਿਆ ਗਿਆ। ਇੱਧਰ ਕੇਂਦਰੀ ਮੰਤਰੀ ਹੈ ਜਿਹੜੇ ਗਿਰੀਰਾਜ, ਬੋਲਦੇ ਬਹੁਤ ਮਿੱਠਾ, ਤੁਹਾਨੂੰ ਪਤਾ ਹੀ ਹੈ, ਉਹ ਕਹਿੰਦੇ ਕਿ PM ਮੋਦੀ ਨੂੰ ਡਰੋਨ ਜਾਂ ਟੈਲੀਸਕੋਪ ਗਨ ਦੇ ਨਾਲ ਮਾਰਿਆ ਜਾ ਸਕਦਾ ਸੀਗਾ, ਇਹੋ ਜਿਹੇ ਟਰੈਪ ਦੇ ਵਿੱਚ ਫਸ ਗਏ ਸੀਗੇ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਕਾਂਗਰਸ ਨੂੰ ਘੇਰਿਆ ਜਾ ਰਿਹਾ, ਮੋਦੀ ਸਾਹਿਬ ਦੀ ਲੰਮੀ ਉਮਰ ਵਾਸਤੇ ਜਿਹੜੇ ਹੈਗੇ ਸ਼ਿਵਰਾਜ ਸਿੰਘ ਜੀ ਚੌਹਾਨ, ਉਹਨਾਂ ਨੇ ਕਿਹਾ ਮੈਂ ਮਹਾਮ੍ਰਿਤਯੁੰਜਨ ਜਾਪ ਕੀਤਾ, ਤੇ ਮੇਰੇ ਖਿਆਲ ਦੇ ਨਾਲ ਜਿਹੜੇ ਇੱਥੇ ਹਰਿਆਣੇ ਦੇ ਲੀਡਰ ਉਹਨਾਂ ਨੇ ਵੀ ਪਾਠ ਪੂਜਾ ਕੀਤੀ ਹੈ। ਮਤਲਬ ਕਿ ਪੂਰੇ ਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਇੱਕ ਤਰ੍ਹਾਂ ਦਾ ਇੱਕ ਬਿਰਤਾਂਤ ਸਿਰਜਿਤ ਦਿੱਤਾ ਕਿ ਪ੍ਰਧਾਨ ਮੰਤਰੀ ਮਸੀਂ ਬਚਿਆ, ਇੱਕ ਸਾਜ਼ਿਸ਼ ਰਚੀ ਗਈ ਔਰ ਇਹ ਸਾਜ਼ਿਸ਼ ਕਾਂਗਰਸ ਸਰਕਾਰ ਨੇ ਅੰਜਾਮ ਦਿੱਤੀ। ਜੇ ਮੈਂ ਖੁੱਲੇ ਰੂਪ ਚ ਕਹਾਂ ਤਾਂ ਇਹ ਇਸ ਵੇਲੇ ਕੌਮੀ ਪੱਧਰ ਤੇ ਬਹਿਸ ਹੈ। ਨਵਜੋਤ ਸਿੰਘ ਸਿੱਧੂ ਤੇ ਕਾਂਗਰਸੀ ਆਗੂ ਬੀਬੀ ਅਲਕਾ ਲਾਂਬਾ, ਜਿਹੜੀ ਕਿ ਆਮ ਆਦਮੀ ਪਾਰਟੀ ਵੱਲੋਂ ਹੁੰਦੀ ਸੀ, ਤਾਂ ਇਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ, ਇਹਨਾਂ ਦੇ ਸਿਰੇ ਤੋਂ ਇਹ ਸਾਰੇ ਦੋਸ਼ ਨਕਾਰ ਦਿੱਤੇ। ਮਤਲਬ ਕਿ ਸਿੱਧੂ ਨੂੰ ਵੀ ਪ੍ਰੈਸ ਕਾਨਫਰੰਸ ਕਰਨੀ ਪੈ ਰਹੀ ਹੈ ਹਿਸਾਬ ਲਾ ਲਓ ਇਸ ਮਾਮਲੇ ਚ। ਤੇ ਜਿਹੜੇ ਗ੍ਰਹਿ ਮੰਤਰੀ ਹੈ ਰੰਧਾਵਾ ਸਾਹਿਬ ਨੇ ਆਖਿਆ ਕਿ ਜੇ ਮੈਨੂੰ ਬਰਖਾਸਤ ਕਰਨਾ ਤਾਂ ਕਰ ਦਿਓ, ਪਰ ਮੈਂ ਸਾਰੇ ਤੱਥ ਸਾਹਮਣੇ ਲਿਆਵਾਂਗਾ, ਮੈਂ ਚੁੱਪ ਨਹੀਂ ਬਵਾਂਗਾ। ਉਹਨੇ ਇੱਥੋਂ ਤੱਕ ਕਿਹਾ ਹੈ ਕਿ ਸਾਡੇ ਨਾਲ, ਮਤਲਬ ਕਿ ਮੇਰੇ ਨਾਲ, ਮੈਂ ਹੋਮ ਮਿਨਿਸਟਰ ਆ, ਮੇਰੇ ਨਾਲ ਕਿਸੇ ਕਿਸਮ ਦੀ ਕੋਈ ਮੀਟਿੰਗ ਨਹੀਂ ਹੋਈ ਕੇਂਦਰੀ ਏਜੰਸੀਆਂ ਜਿਨ੍ਹਾਂ ਨਾਲ ਹੋਈ ਹੈ ਉਹ ਜਨ, ਮਤਲਬ ਕਿ ਕੁਝ ਵੀ ਨਹੀਂ ਸਾਫ਼ ਹੋ ਰਿਹਾ, ਸਪਸ਼ਟ ਨਹੀਂ ਹੋ ਰਿਹਾ। ਬਹੁਤ ਵੱਡੇ ਬਿਆਨ ਆ ਰਹੇ ਆ ਜੀ, ਬਹੁਤ ਵੱਡੇ ਘਟਨਾਕ੍ਰਮ ਵਾਪਰੇ ਆ। ਫਤਿਹ ਜੰਗ ਸਿੰਘ ਬਾਜਵਾ, ਕੱਲ ਦਾ ਕਾਂਗਰਸੀ ਅੱਜ ਦਾ ਭਾਜਪਾਈ, ਕਹਿੰਦਾ ਕਿ ਕਾਂਗਰਸ ਨੇ ਹੀ ਰਚਿਆ ਸੀ ਇਹ ਸਾਰਾ ਘਟਨਾਕ੍ਰਮ। ਉਹਦਾ ਭਰਾਤਾ ਹਾਲੇ ਵੀ ਕਾਂਗਰਸੀ ਹੈ, ਤਾਂ ਉਹ ਕਹਿੰਦੇ ਕਿ ਸਾਰਾ ਕੁਝ ਕਾਂਗਰਸ ਨੇ, ਮੈਂ ਤੁਹਾਨੂੰ ਦੱਸਿਆ ਕਿ ਨੈਰੇਟਿਵ ਇਹੀ ਬਣਾਇਆ ਜਾ ਰਿਹਾ ਕਿ ਸਾਰਾ ਕੁਝ ਜਿਹੜਾ ਕਾਂਗਰਸ ਨੇ ਕਰਵਾਇਆ ਸੀ, ਇੱਕ ਤਰ੍ਹਾਂ ਨਾਲ ਪ੍ਰਧਾਨ ਮੰਤਰੀ ਨੂੰ ਟਰੈਪ ਚ ਫਸਾ ਕੇ ਮਾਰਨ ਦਾ ਯਤਨ ਸੀਗਾ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਪ੍ਰਕਾਸ਼ ਸਿੰਘ ਬਾਦਲ, ਜਿਨ੍ਹਾਂ ਨੂੰ ਪੁੱਛਿਆ ਗਿਆ ਕਿ ਪ੍ਰੈਜ਼ੀਡੈਂਟ ਰੂਲ ਜਿਹੜਾ ਲੱਗ ਸਕਦਾ, ਤਾਂ ਉਹਨਾਂ ਕਿਹਾ ਕਿ ਨਹੀਂ, ਐਸਾ ਨਹੀਂ ਹੋਣਾ ਚਾਹੀਦਾ, ਲੋਕਤੰਤਰ ਹੈ, ਡੈਮੋਕ੍ਰੇਸੀ ਹੈ, ਅਜਿਹਾ ਨਹੀਂ ਕਰਨਾ ਚਾਹੀਦਾ। ਜੇ ਅਜਿਹਾ ਕੀਤਾ ਜਾਂਦਾ ਤਾਂ ਗਲਤ ਸਮਝ ਜਾਏਗਾ। ਇਸ ਤੋਂ ਇਲਾਵਾ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ, ਉਹਨਾਂ ਨੇ ਜੋ ਸਿੱਖ ਕੌਮ ਨੂੰ ਟਾਰਗੇਟ ਕੀਤਾ ਜਾ ਰਿਹਾ ਉਸ ਬਾਬਤ ਨੋਟਿਸ ਲੈਂਦਿਆਂ ਕਿਹਾ ਕਿ ਸਿੱਖ ਕੌਮ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ, ਜਦਕਿ ਇਹ ਪੰਜਾਬ ਅਤੇ ਕੇਂਦਰ ਸਰਕਾਰ ਦੋਵਾਂ ਦੀਆਂ ਜੋ ਸਰਕਾਰਾਂ, ਉਹਨਾਂ ਦਾ ਆਪਸੀ ਤਾਲਮੇਲ ਦੀ ਗੜਬੜ ਦਾ ਨਤੀਜਾ ਵਾ। ਅੱਛੀ ਟਿੱਪਣੀ ਕਹਾਂਗਾ ਮੈਂ। ਅਸਲ ਦੇ ਵਿੱਚ ਕਹਾਣੀ ਇਹੀ ਹੈ ਕਿ ਦੋਨਾਂ ਸਰਕਾਰਾਂ ਦੀ ਕਹਿ ਲਈਏ ਕਿ ਇੱਕ ਕਲੈਕਟਿਵ ਜ਼ਿੰਮੇਵਾਰੀ ਸੀ ਇਸ ਸੁਰੱਖਿਆ ਨੂੰ ਅੰਜਾਮ ਦੇਣਾ, ਦੋਨਾਂ ਦੀ ਇੱਕ ਸਾਂਝੀ ਜ਼ਿੰਮੇਵਾਰੀ ਸੀਗੀ, ਜਿਹਦੇ ਤੋਂ ਦੋਨੇ ਹੀ ਕਿਤੇ ਨਾ ਕਿਤੇ ਥਿੜਕੇ ਅਤੇ ਅੱਜ ਕਹਾਣੀ ਦੇਖੋ ਕਿੱਧਰ ਨੂੰ ਤੋੜ ਦਿੱਤੀ ਹੈ ਇਹਨਾਂ ਨੇ। ਤਾਂ ਬਹਰਹਾਲ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਜਿਹੜੀ ਕੱਲ ਤੱਕ ਰੈਲੀ ਚ ਇਕੱਠ ਜੋੜਨ ਵਾਸਤੇ ਹੱਥ ਪੈਰ ਮਾਰਦੀ ਪਈ ਸੀ, ਉਹ ਬਿਲਕੁਲ ਖੁੱਲ ਕੇ ਆ ਗਈ ਹੈ। ਸ਼ਹਿਰਾਂ ਦੇ ਵਿੱਚ ਮਾਰਚ ਕੀਤੇ ਜਾ ਰਹੇ ਆ, ਮੋਦੀ ਸਾਹਿਬ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ। ਚਲੋ ਖੋਲਿਆ, ਡੈਮੋਕ੍ਰੇਸੀ ਆ, ਪਰ ਰਾਹ ਰੋਕਣ ਵਾਲੇ ਹੁਣ ਜਿਹੜੇ ਆ ਉਹ NRIs ਨੂੰ ਕਹਿੰਦੇ ਕਿ ਥੋੜਾ ਜਿਹਾ ਫੰਡ ਘੱਲ ਦਿਓ, ਫੰਡ ਦੀ ਜ਼ਰੂਰਤ ਪੈ ਗਈ ਹੈ। ਮਤਲਬ ਆਗੂ ਆ ਜਿਹੜੇ ਸੁਰਜੀਤ ਫੂਲ ਜੀ, ਉਹਨਾਂ ਨੇ ਅੱਜ ਲਾਈਵ ਹੋ ਕੇ ਕਿਹਾ, ਕਹਿੰਦੇ ਕਿ
ਮੋਦੀ ਨਾਲ ਲੜਨਾ ਅਸੀਂ ਰਾਹ ਰੋਕਿਆ ਸੀ, ਕਿਰਪਾ ਕਰਕੇ ਫੰਡ ਭੇਜੋ, ਜਿਹਦੇ ਕੋਲ ਜ਼ਿਆਦਾ ਹੈ ਭਾਈ ਭੇਜ ਸਕਦਾ, ਕੋਈ ਦਿੱਕਤ ਨਹੀਂ ਹੈ, ਕੋਈ ਪਰੇਸ਼ਾਨੀ ਨਹੀਂ ਹੈਗੀ। ਸੋ ਫੰਡ ਦੀ ਜ਼ਰੂਰਤ ਪੈ ਗਈ ਹੈ ਫੂਲ ਸਾਹਿਬ ਨੂੰ, ਤੇ ਫੂਲ ਸਾਹਿਬ ਦੀ ਸਟੇਟਮੈਂਟ ਵੀ ਉੱਤੇ ਜਾ ਕੇ ਜਿਹੜੀ ਆ ਮਰੋੜੀ ਜਾ ਰਹੀ ਹੈ। ਇਹ ਬੜਾ ਉੱਭ ਕੇ ਕਹਿ ਰਹੇ ਸੀਗੇ ਕਿ ਦੇਖੋ ਜੀ ਸਾਨੂੰ ਤਾਂ ਪੁਲਿਸ ਨੇ ਦੱਸਿਆ ਕਿ ਮੋਦੀ ਸਾਹਿਬ ਆ ਰਹੇ ਨੇ, ਅਸੀਂ ਤੇ ਮੰਨਿਆ ਹੀ ਨਹੀਂ, ਤੇ ਉਤਲੇ ਕਹਿੰਦੇ ਆ ਉਹਨਾਂ ਨੇ ਬਣਾ ਦਿੱਤਾ। ਦੇਖਿਆ ਸਾਰੀ ਪੁਲਿਸ ਨੇ ਜਾ ਕੇ ਜਾਣਕਾਰੀ ਲੀਕ ਕੀਤੀ ਸੀ ਕਿਸਾਨ ਆਗੂਆਂ ਕੋਲ, ਇਹਨਾਂ ਨੇ ਦੱਸ ਦਿੱਤਾ ਜਦ ਕਿ ਕਾਇਦੇ ਦੇ ਮੁਤਾਬਕ ਇਹ ਚੀਜ਼ਾਂ ਕੌਨਫੀਡੈਂਸ਼ੀਅਲ ਸਨ। ਤਾਂ ਦੇਖੋ ਕਹਾਣੀ ਕਿੱਧਰ ਦੀ ਕਿੱਧਰ ਨੂੰ ਤੋੜ ਦਿੱਤੀ ਗਈ ਆ, ਸਮਝ ਤੋਂ ਪਰੇ ਆ। ਤੁਸੀਂ ਦੇਖ ਲਓ ਕਿ ਜਿੰਨੀਆਂ ਗੱਲਾਂ ਤੁਹਾਨੂੰ ਦੱਸੀਆਂ ਇੱਕ ਦਿਨ ਦੇ ਵਿੱਚ ਕਿਸੇ ਇੱਕ ਮਾਮਲੇ ਨਾਲ ਜੁੜੀਆਂ ਹੋਣਗੀਆਂ ਤਾਂ ਵੇਖੋ ਤੇ ਸੂਰਤ-ਹਾਲ ਕੀ ਹੋਏਗੀ। ਮਤਲਬ ਕਿ 6-6 ਘੰਟੇ ਦੇ ਡਿਬੇਟ ਹੋ ਰਹੇ ਹਨ ਮੇਨ ਸਟ੍ਰੀਮ ਦੇ ਚੈਨਲਾਂ ਤੇ, ਲਗਾਤਾਰ 4-4 5-5 6-6 ਇਸ ਤਰ੍ਹਾਂ ਡਿਬੇਟ ਚੱਲੀ ਜਾਂਦੇ ਆ, ਲੰਬੀਆਂ ਬਹਿਸਾਂ ਨੇ, ਰੇਡੀਓ ਪ੍ਰੋਗਰਾਮ ਸਭ ਇਸੇ ਹੀ ਖਬਰ ਤੇ ਲੱਗੇ ਹੋਏ ਆ। ਤਾਂ ਕੁੱਲ ਮਿਲਾ ਕੇ ਨੈਰੇਟਿਵ ਇਹ ਆ ਨੈਸ਼ਨਲ ਲੈਵਲ ਤੇ ਕਿ ਪ੍ਰਧਾਨ ਮੰਤਰੀ ਤੇ ਹਮਲੇ ਦੀ ਯੋਜਨਾ ਸੀ, ਹਮਲਾ ਹੋਇਆ ਕਹਿ ਲਓ ਇੱਕ ਤਰ੍ਹਾਂ ਨਾਲ, ਪਰ ਕੁੱਲ ਮਿਲਾ ਕੇ ਜੋ ਅਸਲ ਦੇ ਵਿੱਚ ਗੇਮ ਆ, ਜੋ ਅਸਲ ਦੇ ਵਿੱਚ ਖੇਡ ਹੈ, ਜੋ ਅਸਲ ਦੇ ਵਿੱਚ ਰਾਜਨੀਤੀ ਆ, ਉਹਨੂੰ ਲੋਕ ਸਮਝ ਨਹੀਂ ਪਾ ਰਹੇ ਕਿ ਚੰਨੀ ਨੇ ਵੀ ਕਿਤੇ ਨਾ ਕਿਤੇ ਰਾਜਨੀਤੀ ਖੇਡੀ ਔਰ ਉਸ ਰਾਜਨੀਤੀ ਨੂੰ ਫਿਰ ਸਿਖਰ ਤੱਕ ਲੈ ਗਿਆ ਪ੍ਰਧਾਨ ਮੰਤਰੀ, ਜਿਹਦੇ ਵਿੱਚ ਪੰਜਾਬ, ਜਿਹਦੇ ਵਿੱਚ ਸਿੱਖ, ਜਿਹਦੇ ਵਿੱਚ ਕਿਸਾਨ, ਉਹ ਸਾਰੇ ਹੀ ਰਗੜੇ ਜਾ ਰਹੇ ਆ। ਔਰ ਮੈਨੂੰ ਲੱਗਦਾ ਕਿ ਅੱਜ ਭੜਕ ਲੱਗ ਜਾਏਗਾ ਚੋਣ ਜਾਬਤਾ, ਉਸ ਤੋਂ ਬਾਅਦ ਫਿਰ ਜੋ ਸ਼ਿਕੰਜਾ ਕੱਸਿਆ ਜਾਏਗਾ, ਜਿਸ ਤਰ੍ਹਾਂ ਕੌਮਾਂਤਰੀ ਪੱਧਰ ਤੇ ਤਾਰਾਂ ਜੋੜੀਆਂ ਜਾ ਰਹੀਆਂ, ਜਿਸ ਤਰ੍ਹਾਂ ਪਰਚੇ ਦਰਜ ਹੋ ਗਏ ਨੇ, ਸਭ ਕੁਝ ਤੁਸੀਂ ਦੇਖ ਲਓ। ਰਾਜਨੀਤੀ ਦਾ ਕੀ ਜਾਣਾ। ਆ ਸਿੱਧੂ ਹੋਰੀ ਇੱਕ ਪਾਸੇ ਕਹਿੰਦੇ ਕਿ ਭਾਰਤੀ ਜਨਤਾ ਪਾਰਟੀ ਵਾਲੀ ਪ੍ਰਧਾਨ ਮੰਤਰੀ ਡਰਾਮਾ ਕਰਦੇ ਆ, ਉਹ ਡਰਾਮਾ ਕਰਦੇ ਆ ਤਾਂ 150 ਜਣੇ ਤੇ ਮਾਮਲਾ ਕਦੋਂ ਦਰਜ ਕੀਤਾ ਤੁਸੀਂ? ਇੱਕ ਪਾਸੇ ਮਾਮਲਾ ਦਰਜ ਕਰ ਰਹੇ ਆ, ਕੋਰਟ ਦੇ ਵਿੱਚ ਜਾ ਕੇ ਕਹਿ ਰਹੇ ਆ ਕਿ ਅੱਜ ਅਸੀਂ ਜਾਂਚ ਪੜਤਾਲ ਕਰਵਾ ਰਹੇ ਆ, ਮਾਮਲਾ ਸੈਂਸਿਟਿਵ ਮੰਨ ਰਹੇ ਆ, ਕੌਮੀ ਪੱਧਰ ਤੇ ਇਹਨਾਂ ਦੇ ਤਰਜਮਾਨ ਕਹਿ ਰਹੇ ਆ ਕਿ ਇਹ ਬ੍ਰੀਚ ਆਫ ਸਿਕਿਉਰਿਟੀ ਹੈ, ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ। ਇਹ ਇੱਥੇ ਵੇਖ ਲਓ ਪੰਜਾਬ ਦੇ ਵਿੱਚ ਲੋਕਾਂ ਨੂੰ ਭੋਲੇ ਭਾਲੇ ਲੋਕਾਂ ਨੂੰ ਮਗਰ ਲਾਉਣ ਲਈ ਕੀ ਖੇਡ ਖੇਡ ਦਿੰਦਾ ਹੈ। ਜੀ ਜੀ ਮਿੰਟੂ ਜੀ, ਬੜਾ ਇਸ ਟਾਈਮ ਸਥਿਤੀ ਕਹਿ ਲਓ ਵੀ ਸੰਵੇਦਨਸ਼ੀਲ ਜਿਹੜੀ ਪੂਰੀ ਤਰ੍ਹਾਂ ਬਣੀ ਪਈ ਆ। ਗੁਜਰਾਤ 'ਚ ਵੀ ਇੱਕ ਵਾਰੀ ਮਿੰਟੂ ਜੀ ਯਾਦ ਦਿਵਾਈਏ ਭਾਜਪਾਈਆਂ ਨੂੰ ਵੀ ਜਦੋਂ ਮਨਮੋਹਨ ਗਏ ਸੀ ਉਹਨਾਂ ਦੇ ਉੱਤੇ ਬੂਟ ਸਿੱਟਿਆ ਸੀ, ਉਹਨਾਂ ਨੇ ਤੁਹਾਨੂੰ ਮਾਫ ਕਰਤਾ ਸੀ, ਇਹਦੇ ਤੇ ਲਾਗੇ ਛਾਗੇ ਵੀ ਕੋਈ ਨਾ ਪਹੁੰਚਿਆ ਤਾਂ ਇਹਨੇ ਏਡਾ ਹਊਆ ਜਿਹੜਾ ਉਹ ਬਣਾ ਲਿਆ। ਉਤੋਂ ਜਿਹੜੇ ਕੱਲ ਦੇ ਕਾਂਗਰਸੀ ਅੱਜ ਦੇ ਭਾਜਪਾਈ ਆ, ਇਹ ਭਾਜਪਾ ਦੇ ਮੂੰਹ ਦੇ ਵਿੱਚ ਪੰਜਾਬ ਦੇ ਨਾਲ ਧੋਖਾ ਹੀ ਕਮਾ ਰਹੇ ਆ। ਇਹ ਮੋਦੀ ਕਾਲ ਹੈ ਜਨਾਬ, ਇਹ ਮੋਦੀ ਕਾਲ ਹੈ। ਇੰਦਰਾ ਗਾਂਧੀ ਦਾ ਵੀ ਵਿਰੋਧ ਹੋਇਆ ਸੀਗਾ, ਇੰਦਰਾ ਗਾਂਧੀ ਨੇ ਜਾ ਕੇ ਗੱਲ ਕੀਤੀ ਸੀਗੀ ਉਸ ਟਾਈਮ, ਮੇਰੇ ਖਿਆਲ ਦੇ ਨਾਲ ਕੇਸਰੀ ਉਸ ਟਾਈਮ ਹੁੰਦੇ ਸਨ ਸਟੂਡੈਂਟ, ਮੇਰੇ ਖਿਆਲ ਦੇ ਨਾਲ ਇੱਕ ਜਥੇਬੰਦਕ ਢਾਂਚੇ ਦੇ ਵਿੱਚ ਗੱਲ ਕੀਤੀ ਸੀਗੀ ਜਾ ਕੇ ਇੰਦਰਾ ਗਾਂਧੀ ਨੇ ਪ੍ਰਧਾਨ ਮੰਤਰੀ ਹੁੰਦੇ ਆ। ਸੋ ਇਹ ਰੀਤ ਰਹੀ ਹੈ। ਮਨਮੋਹਨ ਸਿੰਘ ਤੇ ਇਕੱਲਾ ਜੁੱਤਾ ਹੀ ਨਹੀਂ ਵੱਜਿਆ, ਮੋਦੀ ਇੱਕ ਵਾਰੀ 2013 ਦੀ ਗੱਲ ਆ, ਪਟਨਾ ਦੇ ਵਿੱਚ ਇਹਨਾਂ ਨੇ ਜਾਣਾ ਸੀਗਾ, ਉੱਥੇ ਗਰਾਊਂਡ ਦੇ ਵਿੱਚ ਬੰਬ ਚੱਲ ਪਏ ਸਨ, ਇਹਨਾਂ ਦੀ ਆਮਦ ਤੋਂ ਪਹਿਲਾਂ। ਮਨਮੋਹਨ ਸਿੰਘ ਦੇ ਖਿਲਾਫ JNU ਦੇ ਵਿੱਚ 2005 ਚ ਵੀ ਬਲੈਕ ਫਲੈਗ ਲਹਿਰਾਏ ਗਏ ਸੀਗੇ ਖੱਬੇ ਪੱਖੀ ਸਟੂਡੈਂਟਾਂ ਵੱਲੋਂ। 2013 ਦੇ ਵਿੱਚ, ਫਰਵਰੀ 2013 ਦੇ ਵਿੱਚ JNU ਚ ਜਿਹੜਾ ਭਾਸ਼ਣ ਕੀਤਾ ਸੀਗਾ ਉਹ ਸਾਰਾ ਨਾਅਰੇਬਾਜ਼ੀ ਦੇ ਦੌਰਾਨ ਹੋਇਆ ਸੀਗਾ। ਅਤੀਤ ਦੇ ਵਿੱਚ ਤੇ ਬਹੁਤ ਕੁਛ ਹੈ, ਪਰ ਜਨਾਬ ਇਹ ਮੋਦੀ ਕਾ ਹੈ। ਮੈਂ ਤੁਹਾਨੂੰ ਕਹਿਣਾ ਕਿ ਜੇ ਤੁਸੀਂ ਮੋਦੀ ਦੇ ਨਾਲ 5% ਰਾਜਨੀਤੀ ਕੀਤੀ ਹੈ ਤਾਂ ਉਹਨੇ ਸਾਰੀ ਕਾਂਗਰਸ ਨੂੰ ਵਲੇਟ ਕੇ ਰੱਖ ਦਿੱਤਾ ਪੂਰੇ ਮੁਲਕ 'ਚ, ਸਾਰੇ ਮੁਲਕ ਦੇ ਵਿੱਚ ਕਾਂਗਰਸ ਨੂੰ ਵਲੇਟ ਕੇ ਰੱਖ ਦਿੱਤਾ। ਤੁਸੀਂ ਇਸ ਚੀਜ਼ ਨੂੰ ਸਮਝੋ ਨਾ ਕਿ ਕਾਂਗਰਸ ਦੀ ਅਸਲ ਦੇ ਵਿੱਚ ਫੱਟੀ ਮੇਜ਼ ਕਿੱਥੇ ਕਰਦੀ। ਉੱਤਰਾਖੰਡ 'ਚ ਪੂਰੀ ਫਾਈਟ 'ਚ ਸੀਗੇ, ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਰਕਾਰ ਬਣਾਉਣ ਦੇ ਕਗਾਰ ਤੇ ਸੀ, ਵਲੇਟ ਕੇ ਰੱਖਤੇ ਅਗਲੇ। ਯੂਪੀ ਦੇ ਵਿੱਚ ਪ੍ਰਿਯੰਕਾ ਗਾਂਧੀ ਅੱਗੇ ਵਧ ਰਹੀ ਸੀ, ਬਸ ਅਖਿਲੇਸ਼ ਯਾਦਵ ਰੁਲ ਗਿਆ। ਅੱਜ 2 ਦਿਨ ਹੋ ਗਏ, 3 ਦਿਨ ਹੋ ਗਏ, ਗਾਇਬ ਹੈ ਸੁਰਖੀਆਂ 'ਚ ਅਖਿਲੇਸ਼ ਯਾਦਵ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਗਾ ਚੋਣਾਂ ਨੇ ਜੀ ਜਨਾਬ 2024 ਲਈ ਜੇ ਕਾਂਗਰਸ ਨੇ ਲੜਾਈ ਚਾਹਣਾ ਤਾਂ ਉਹਨੂੰ ਸਟੇਟਾਂ 'ਚ ਸਰਕਾਰਾਂ ਬਣਾਉਣੀਆਂ ਪੈਣਗੀਆਂ, ਤੇ ਉਹ ਇਸ ਹਿਸਾਬ ਨਾਲ ਚੱਲ ਰਿਹਾ। ਮੈਨੂੰ ਲੱਗਦਾ ਉਹਨਾਂ ਨੇ ਪੰਜਾਬ 'ਚ ਵੀ ਸਰਕਾਰ ਇਹਨਾਂ ਦੀ ਬਣਦੇ ਨਹੀਂ, ਇੱਥੇ ਵੀ ਰੋਕਿਆ ਨਹੀਂ। ਜੀ 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 ਬਿਲਕੁਲ। ਤੇ ਮਿੰਟੂ ਜੀ ਅਗਲੀ ਜੇ ਗੱਲ ਕਰਦੇ ਜਾਈਏ, ਪੰਜਾਬ 'ਚ ਸ਼ਾਂਤੀ ਮਾਰਚ ਕੱਢੇ ਜਾਂਦੇ ਆ, ਫਿਰ ਇਹ ਸਾਰਾ ਕੁਛ ਜਿਹੜਾ ਉਹ ਹੋ ਰਿਹਾ ਆ,
ਤੇ ਹੁਣ ਜਿਹਨੂੰ ਬੋਲਣ ਦੀ ਅਕਲ ਨਹੀਂ ਆ ਉਹ ਫਿਰ ਬੋਲੀ, ਕਹਿੰਦੀ ਪੰਜਾਬ ਅੱਤਵਾਦੀ ਸਰਗਰਮੀਆਂ ਦਾ ਗੜ੍ਹ ਬਣ ਗਿਆ। नहीं ये तो देखो मेरे ख्याल के नाल बड़ी अजीबोगरीब जी टिप्पणी है कंगना रनौत दी। मैं ते अपनी इस भैन नूं कहूंगा कि थोड़ा जिहा तू दिमाग तो जाला झाड़, थोड़ा जिहा पिछे जा। ऐसा कुछ नहीं है पंजाब दे विच, ठीक है घटनावां सारी थावां ते वापरदियां, और शुक्र करो तुसीं कि पंजाब दे किसान ने कोई विरोधता जताई है इस देश दे विच, अदरवाइज विरोधता ते खत्म होंदी जा रही सी। बहरहाल विरोधता अपनी थां ते हुंदी है, अतवाद अपनी थां ते हुंदा है। प्रधानमंत्री नूं किसी ने डला भी नहीं मारिया, वटा भी नहीं मारिया, और बहुत सारे पंजाबी ने जिहड़े एक टोक के कह रहे कि नहीं गलत होया, ये नहीं सी होना चाहिए, प्रधानमंत्री नूं आउणा चाहिदा सी। खाली कुर्सियां नूं भाषण वो दिंदे तां वधिया लगदा। बहुत सारे लोग ने, बहुत सारे लोग ने जिहड़े कह रहे हैं, बहुत सारे की सारा मुल्क ये गल कहंदा है कि हाँ भाई ये नहीं सी होना चाहिए, पर होया कुछ तो खा कुछ रहे हो, ये भी नहीं सी होना चाहिए। तो मेरा कंगना रनौत का की कहना है, इन्हें फिर एक बार कहा कि पंजाब अतवादियों की सरगर्मियां का गढ़ बन रहा है वगैरह वगैरह, जिहड़ियां गल्लां पोस्ट च लंबी चौड़ी पोस्ट लिखती है बीबी, फिर मीडिया नूं हाईलाइट कर दिंदा। मेरे ख्याल दे नाल ऐसा कुछ नहीं है। ठीक है, गल यह है कि समझना पवेगा, पंजाब के लोगों को भी समझना पड़ेगा कि तुहानू राजनीति खिड़ा जाती है, दुब ते खिड़ा जाती है, समझना पड़ेगा। देखो ये चीज मननी पड़ेगी, तुहानू चन्नी होरां ने गेम लाई है, चन्नी होरां ने खुल दे के सड़कों पर उतार दिता कि भाजपा फाइट च ना आ जाए, साडा नुकसान करेगी डायरैक्टली, और उस तो बाद वो अज बाहर उन्हां दी तां की है कि सरकार चल कल नूं चल जाएगी, वो पासे होके बैठ जाएंगे। उलझ गए लोग, उलझ गया पंजाब। अज सिखां नूं बगैर गल तो देखो टारगेट बनाया जा रहा है, जबकि जो किसानी की गल होंदी तां आपां कहने कि नहीं किसान का मजहब बाद दे विच है, धर्म बाद च किता उहदा पहला वा। तो ये है कि इस उलझन दे विच बहुत कुछ हो रहा है जी। कंगना रनौत ने भी चलो करवा लिया, पर इस बीबी नूं पुछो जे अतवादी हुंदे तू अद्धा घंटा रही है, तेनू किसी ने गाल नहीं कड्डी, मंदा नहीं बोलिया, हजारां दी सैकड़ियां दी भीड़ सी, बाद दे विच तेनू प्यार दे के तेरे सिर ते हथ फेर के साडियां माइयां ने तोड़िया। अतवादी इस तरह नहीं करदे, अतवादी लंगर नहीं लाया करते, अतवादी उस दौर च संस्कार नहीं करया करते जदों मावां दीयां लाशां पुੱਤ छड्ड के भज तुरे सन। अतवादी ऑक्सीजन दे सिलेंडर उदों नहीं फ्री वंडदे जदों तुसीं 13 तो लैके 40 हज़ार तक ब्लैक विकदे वेखे सीगे। सो ऐसा कुछ नहीं, साडे विच भी ठीक है, पंजाब दे विच भी गलत अंसर हैगे ने जिहड़े बलदी दे बूथे पाउणा चाहुंदे आ। मैं लिटरली कहांगा हैगे ने, कुछ हैगे आ, कुछ सियासत दे प्यादे गेमां लाउंदे ने, परंतु साडा पंजाब इहो जिहा नहीं। हाँ साडी एक खासियत है, साडी एक कह लो कि सभ्याचारक विरासत है कि असीं जे साडी रोजी रोटी ते कोई चढ़ के आएगा भाई उहदी विरोधता करांगे, पर विरोधता का मतलब ये नहीं कि असीं अतवादी तुहाडे आले दुआले ही हुंदे आ, पर उहनां नूं अजकल तुसीं अपने कहंदे हो। सो अतवादी पछाणन की जरूरत है। अतवादी वो लोग आ जिहड़े बिना किसी गल तो तुरे जांदे ते चूड़ी वाले नूं कुੱਟ के ते ये कहंदे आ कि इहने साडी कुड़ी नूं छेड़िया वंगा चढ़ाउण दे बारे। जी जी मिंटू जी अगली गल करते जाइए, कांग्रसियां का भी कहते भी पता नहीं लगता। सुनील जाखड़ विदेश नूं उडारी मार गया, चल की रहा है? पहला राहुल तुर गया, हुण ये तुर गया, उत्थे किहड़ियां पिन्नियां बणियां जिहड़ियां खाण जांदे? हाँ जी, कोई पता नहीं, वो कट्टे हो गए हुण इटली दे विच। खैर देखो गल की है, कांग्रेस का बुरा हाल ही है। सुनील जाखड़ जी चौधरी साहब इधर नूं तुर गए ने, चाचा चौधरी जी बैग चुक के। अच्छा ये हुण तुसीं देखिआ ही है कि बहुत महत्वपूर्ण अहुदे ते ला दिते गए सन चाचा चौधरी, हुणे चले गए। इसदा मतलब है कि उन्हां नूं इलैक्शन की कोई परवाह नहीं है, इलैक्शन की कोई परवाह नहीं। मरे कोई जीवित सुथरा घुल पतासे पीवे, असीं चले सैर सपाटे, आपे लड़ते रहन पिछों घर दे काके, ना फिकर ते ना कोई फाके। हो गया चाचा, हो गया हो गया हो गया। खैर गल यह है कि सुनील जाखड़ तुहानूं पता ही है कि जाते जाते भी कांग्रेस सरकार ने उल्ट जवाब दे के गए सन। याद होना तुहानूं इस संदर्भ दे विच आ जिहड़ा मामला चलदा पिया है, उन्होंने कहा सीगा कि नहीं होना चाहिए, ये सरकार योग नहीं है। मतलब कि सुनील जाखड़ ने जो चन्नी कहते सी ड्रामा है जी, फलान ढमका है, सुनील जाखड़ उदों भी इन्हां दे उलट
ਟਵੀਟ ਕਰਕੇ ਗਿਆ। ਮੇਰਾ ਦੇਖੋ ਗੱਲ ਕੀ ਹੈ ਕਿ ਇਹ ਪ੍ਰਚਾਰ ਕਮੇਟੀ ਦੇ ਚੇਅਰਮੈਨ ਹੈ। ਪ੍ਰਚਾਰ ਇੱਥੇ ਪੰਜਾਬ 'ਚ ਕਰਨਾ ਮੇਰੇ ਖਿਆਲ ਦੇ ਨਾਲ ਚਾਚਾ ਚੌਧਰੀ ਕਿਤੇ ਬਾਹਰ ਪ੍ਰਚਾਰ ਕਰਨ ਚਲੇ ਗਿਆ, ਪਰ ਇਹਨਾਂ ਦਾ ਹਾਲ ਇਹੋ ਹੀ ਆ। ਪ੍ਰਚਾਰ ਕਮੇਟੀ ਵਾਲਾ ਵੀ ਬਾਹਰ ਆ ਤੇ ਜਿਹੜਾ ਮੈਨੀਫੈਸਟੋ ਕਮੇਟੀ ਵਾਲਾ ਬਾਜਵਾ ਉਹ ਬੰਦੇ ਲੱਭਦਾ ਫਿਰਦਾ, ਉਹ ਕੱਲਾ ਚੇਅਰਮੈਨ ਹੀ ਆ, ਉਹਦੇ ਨਾਲ ਕੋਈ ਬੰਦਾ ਹੀ ਨਹੀਂ ਦਿੱਤਾ ਅੱਜ ਤੱਕ ਕਾਂਗਰਸ ਨੇ। ਉਹ ਕਹਿੰਦਾ ਮੈਂ ਮੀਟਿੰਗ ਕਿਹਦੇ ਨਾਲ ਕਰਾਂ, ਉਹ ਕਹਿੰਦੇ ਕੋਈ ਗੱਲ ਨਹੀਂ, 1.25 ਲੱਖ ਤੋਂ ਹੈਗਾ ਆਪਣੇ ਨਾਲ ਹੀ ਕਰ ਲਾ ਮੀਟਿੰਗ, ਕੋਈ ਗੱਲ ਨਹੀਂ। ਉਹ ਕਹਿੰਦਾ ਠੀਕ ਆ ਫਿਰ। ਸੋ ਇਹਨਾਂ ਦਾ ਹਾਲ ਇਹ ਆ ਕਿ ਸਾਰੋਂ ਸਾਹਿਬ ਨੂੰ ਇਹਨਾਂ ਨੇ ਕੁਰਸੀ ਮੇਜ਼ ਤੱਕ ਨਹੀਂ ਦਿੱਤੇ ਤੇ ਆਪ ਇੱਕ ਇੱਕ ਬੰਦਾ ਲਾਇਆ, ਉਹ ਕੱਲਾ ਹੀ ਮੀਟਿੰਗ ਕਰੀ ਜਾਂਦਾ, ਕੱਲਾ ਸਾਰਾ ਕੁਝ ਕਰੀ ਜਾਂਦਾ। ਜਿਹੜਾ ਪ੍ਰਚਾਰ ਕਮੇਟੀ ਵਾਲਾ ਉਹ ਬਾਹਰ ਨਿਕਲ ਗਿਆ। ਬਾਹਰ ਇੱਥੇ ਸਾਰਿਆਂ ਦੇ ਕਸਰ ਪੂਰੀ ਹੋ ਜਾਂਦੀ ਆ। ਸਿੱਧੂ ਸਾਹਿਬ ਇਕੱਲਾ ਹੀ 1.13 ਲੱਖ ਵਰਗਾ ਬਾਕੀ ਮੋੜ ਕੇ ਜੇਬ ਵਿੱਚ ਪਾ ਲਾ, ਉਹ ਇਕੱਲੇ ਹੀ ਵੱਟ ਕੱਢੀ ਜਾਂਦੇ, ਕੋਈ ਚੱਕਰ ਨਹੀਂ ਆ। ਜੀ ਜੀ। ਉਧਰ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ 8ਵੀਂ ਸੂਚੀ ਜਾਰੀ ਕੀਤੀ। ਸੂਚੀ ਛੱਡੋ, ਪਹਿਲਾਂ ਤੇ ਕਸੂਤੀ ਗੱਲ ਸੁਣੋ। ਆ ਜਿਹੜਾ ਰਾਘਵ ਚੱਡਾ ਹੈ, ਇਹਦੇ ਨਾਲ ਅੱਜ ਬੁਰੀ ਹੋਈ ਹੈ ਤੇ ਭੱਜ ਕੇ ਨਿਕਲਿਆ। ਇਹ ਸ਼ਾਂਤੀ ਮਾਰਚ ਕੱਢਦੇ ਸੀ, ਇਹਨਾਂ ਦੇ ਆਪਸ ਦੇ ਵਿੱਚ ਹੀ ਸ਼ਾਂਤੀ ਫਸ ਗਈ ਆ। ਆਪਸ ਦੇ ਵਿੱਚ ਹੀ ਸ਼ਾਂਤੀ ਫਸ ਗਈ ਆ। ਹੋਇਆ ਕੀ ਆ ਕਿ ਜਲੰਧਰ ਦੇ ਵਿੱਚ ਅੱਜ ਇਹਨਾਂ ਨੇ ਇੱਕ ਬੰਦੇ ਨੂੰ ਪਾਰਟੀ ਜੁਆਇਨ ਕਰਵਾਉਣੀ ਸੀ, ਪ੍ਰੈਸ ਕਲੱਬ 'ਚ ਪ੍ਰੈਸ ਕਾਨਫਰੰਸ ਕਰਨੀ ਸੀ। ਇਹਨਾਂ ਨੇ ਟਿਕਟ ਦੇ ਦਿੱਤੀ ਇੱਕ ਐਸੇ ਬੰਦੇ ਨੂੰ ਜਿਹਨੂੰ ਇਹਨਾਂ ਦੇ ਬੰਦੇ ਜਾਣਦੇ ਹੀ ਨਹੀਂ ਸਨ। ਉਹ ਦੋਸ਼ ਲਾ ਰਹੇ ਸਨ ਤੇ ਪਤਾ ਹੀ ਨਹੀਂ ਇਹ ਕੌਣ ਆ। ਅਮਨ ਅਰੋੜਾ ਨੂੰ ਟਿਕਟ ਦੇ ਦਿੱਤੀ ਤੇ ਇਹਨਾਂ ਨੇ ਆ ਜਿਹੜੀ ਤੁਸੀਂ ਖਬਰ ਕੀਤੀ ਆ, ਉਹਨੇ ਪੜ੍ਹੀ ਆ, ਇਹਦੇ ਵਿੱਚ ਜਿਹੜੇ 3 ਨਾਮ ਹੈ, ਇੱਕ ਮੁੰਡਾ ਜਿਹੜਾ ਸਾਡੇ ਗਵਾੜ ਪਿੰਡ ਤੋਂ ਹੈ, ਉਹਨੂੰ ਟਿਕਟ ਦਿੱਤੀ ਨੇ ਅਬੋਹਰ ਤੋਂ, ਦੀਪਾ ਕੰਬੋਜ, ਬੜਾ ਮੁੰਡਾ ਕੰਮ ਹੈ ਤੇ ਬੜਾ ਸਿਆਣਾ ਪੜ੍ਹਿਆ ਲਿਖਿਆ ਤੇ ਉਹ ਤੇ ਹੱਕਦਾਰ ਸੀਗਾ। ਇੱਕ ਟਿਕਟ ਇਹਨਾਂ ਨੇ ਜਲੰਧਰ ਤੋਂ ਦਿੱਤੀ ਹੈ, ਮੇਰੇ ਖਿਆਲ ਦੇ ਨਾਲ ਜਲੰਧਰ ਸੈਂਟਰਲ ਤੋਂ, ਤੇ ਉਹ ਅਮਨ ਅਰੋੜਾ ਕੋਈ ਉਹਨੂੰ ਜਾਣਦਾ ਹੀ ਨਹੀਂ ਕੋਈ। ਸੋ ਇੱਥੇ ਫਿਰ ਜਿਹੜੇ 5-5 ਸਾਲ ਤੋਂ 6-6 ਸਾਲ ਤੋਂ ਕੰਮ ਕਰਦੇ ਉਹ ਇਕੱਠੇ ਹੋ ਗਏ, ਹਜ਼ੂਮ ਬਣ ਗਿਆ। ਉਹਨਾਂ ਨੇ ਆਖਿਆ ਨਾ ਕਰ ਗੱਲ ਸਾਡੇ ਨਾਲ, ਇਹ ਪਿਛਲੇ ਦਰਵਾਜ਼ੇ ਥਾਂ ਨਹੀਂ ਭੱਜੇ, ਉਹਨਾਂ ਨੇ ਅੱਗੋਂ ਵੱਲ ਲਿਆ, ਗੱਡੀ ਗੁੱਡੀ ਵੱਲ ਲਈ ਤੇ ਜਿਵੇਂ ਅਜੇ ਦੇਵਗਨ ਫੂਲ ਔਰ ਕਾਂਟੇ 'ਚ ਭੱਜਦਾ ਸੀ, ਇਹ ਭੱਜ ਕੇ ਮਾਰ ਕੇ ਸਟੰਟ ਗੱਡੀ 'ਚ ਪੈ ਕੇ ਹੋ ਗਿਆ ਤੇ ਹੋ ਗਿਆ ਹੋ ਗਿਆ। ਕਹਿੰਦੇ ਆ ਜਾਂਦਾ ਜੇ ਸ਼ਾਂਤੀ ਮਾਰਚ, ਆ ਜਾਂਦਾ ਜੀ ਸ਼ਾਂਤੀ ਮਾਰਚ। ਸੋ 3 ਟਿਕਟਾਂ ਜ਼ਰੂਰ ਇਹਨਾਂ ਨੇ ਲਾਉਣੀਆਂ, ਪਰ ਸੂਚੀ ਜਿਹੜੀ ਆ ਕਸੂਤੀ ਹੋ ਰਹੀ ਆ। ਔਰ ਤੁਸੀਂ ਦੇਖੋ ਬੰਬ ਫੁੱਟਣੇ ਨੇ, ਬਹੁਤ ਸਾਰੀਆਂ ਰਿਪੋਰਟਾਂ ਆ ਰਹੀਆਂ ਨੇ ਅੰਦਰ ਖਾਤੇ ਕਿ ਜੋ ਦੁਰਗੇਸ਼ ਹੋਰੀ ਤੇ ਜੋ ਸੰਜੇ ਸਿੰਘ ਹੋਰੀ ਕੰਮ ਕਰਕੇ ਗਏ ਸੀ ਨਾ ਇੱਥੇ, ਉਹ ਕੰਮ ਹੋ ਗਏ ਨੇ। ਸੁਣਿਆ ਤੇ ਜਾ ਰਿਹਾ ਕਿ ਟਿਕਟਾਂ ਦੀ ਵੰਡ 'ਚ ਹੀ ਕਹਿੰਦੇ ਪ੍ਰਾਪਰਟੀਆਂ ਵੀ ਬਣਾਉਣੀਆਂ ਸਟਾਰਟ ਕਰ ਦਿੱਤੀਆਂ ਕੁਝ ਲੀਡਰਾਂ ਨੇ, ਤੇ ਦੇਖਦੇ ਆ ਹੁਣ ਕਿੰਨੇ ਕੁ ਪਰਦੇ ਚੁੱਕ ਹੁੰਦੇ ਆ। ਪਰ ਅੱਜ ਕਾਫੀ ਰੌਲਾ ਪਿਆ। ਉਹ ਕਹਿੰਦੇ ਕਿ ਜਿਹੜੀ ਟਿਕਟ ਵੰਡੀ ਆ, ਇਹ ਟਿਕਟ ਹੱਕਦਾਰ ਨੂੰ ਨਹੀਂ ਮਿਲੀ, ਇਹ ਟਿਕਟ ਪੈਰਾਸ਼ੂਟਰ ਨੂੰ ਮਿਲੀ ਔਰ ਟਿਕਟ ਦਿੱਤੀ ਨਹੀਂ ਗਈ, ਟਿਕਟ ਵੇਚੀ ਗਈ ਆ। ਇਲਜ਼ਾਮ ਫਿਰ ਲੱਗਦਾ ਹੈ। ਜੀ ਜੀ ਬਿਲਕੁਲ। ਤੇ ਮਿੰਟੂ ਜੀ, ਕੱਲ ਵੀ ਆਪਾਂ ਇਟਲੀ ਤੋਂ ਆਈ ਫਲਾਈਟ ਦੀ ਜਿਹੜੀ ਅੰਮ੍ਰਿਤਸਰ ਵਿਖੇ ਉਤਰੀ ਸੀਗੀ, ਉਹਦੇ ਯਾਤਰੀਆਂ ਦੀ ਗੱਲ ਕੀਤੀ ਸੀ। 150 ਯਾਤਰੀਆਂ ਦੀ ਕਰੋਨਾ ਰਿਪੋਰਟ ਪੋਜ਼ਿਟਿਵ ਹੈ, ਉਸੇ ਦੇ ਨਾਲ ਹੀ ਸੰਬੰਧਿਤ ਆ ਜਾਂ ਵੱਖਰੀ ਫਲਾਈਟ ਆ ਜੀ ਕੋਈ? ਨਹੀਂ ਜੀ, ਅੱਜ ਫੇਰ ਫਲਾਈਟ ਆਈ ਆ ਤੇ ਇੱਕ ਕਹਿ ਲਓ ਕਿ ਫੇਰ ਕਹਿੰਦੇ ਆ ਕਿ ਬਲਾਸਟ ਹੋ ਗਿਆ ਜੀ, ਕਰੋਨਾ ਬਲਾਸਟ ਹੋ ਗਿਆ। ਐਸੇ ਤੇ ਹੁਣ ਲੱਖ ਕੇਸ ਆਉਣ ਲੱਗ ਗਿਆ ਇੰਡੀਆ ਦੇ ਵਿੱਚ, ਉਹਦੀ ਕੋਈ ਚਰਚਾ ਨਹੀਂ ਕਰਦਾ। ਚਰਚਾ ਹੋ ਰਹੀ ਹੈ ਮੋਦੀ ਸਾਹਿਬ ਵਾਲੀ, ਇੰਦਰੈਲੀ ਦੀ, ਤੇ ਆ ਹੁਣ ਬਾਹਰਲਿਆਂ ਨੂੰ ਨਿਸ਼ਾਨਾ ਬਣਾਉਣਗੇ। OPSO ਨਹੀਂ ਕਹੀ ਜਾਂਦਾ ਸੀਗਾ, ਸਾਡੇ ਵਾਸਤੇ ਚੈਲੰਜ ਹੈ ਜੀ ਜਿਹੜੇ NRI ਆਉਂਦੇ ਆ। ਸੋ ਗੱਲ ਇਹ ਆ ਕਿ ਗਾਜ ਪਹੁੰਚਾਉਂਗੇ ਇਹਨਾਂ ਨੇ ਟਿਕਦੇ ਨਹੀਂ ਆ, ਉਹ ਆ ਰਹੇ ਜੀ। ਪਰ ਵੈਸੇ ਬੁਝਾਰਤੀ ਹੈ ਜੀ ਸਾਡੇ ਲਈ। ਹੁਣ ਪਤਾ ਨਹੀਂ ਕੀ ਚੱਕਰ ਆ ਕਿ ਜਹਾਜ਼ ਜਦੋਂ ਬਹਿੰਦੇ ਉਦੋਂ ਤੇ ਸਾਰੇ ਹੀ ਉਹ ਨੈਗੇਟਿਵ ਹੁੰਦੇ ਨੇ, ਤੇ ਜਹਾਜ਼ ਦੇ ਵਿੱਚ ਕਰੋਨਾ ਵੜਦਾ ਕਿੱਧਰ ਥਾਣੀ ਆ। ਮੈਨੂੰ ਮੈਂ ਜਹਾਜ਼ ਤੇ ਚੜਿਆ ਨਹੀਂ ਕਦੇ, ਮੈਂ ਤੇ ਟਰੈਕਟਰ ਤੇ ਨਹੀਂ ਚੜਿਆ, ਮੈਨੂੰ 5-7 ਸਾਲ ਹੋ ਗਏ ਆ। ਤੁਸੀਂ ਹਿਸਾਬ ਲਾਓ ਕਿ ਕਿੱਧਰ ਦੀ ਵੜਦਾ ਕਰੋਨਾ, ਪਤਾ ਤੇ ਲੱਗੇ। ਕੋਈ ਟੈਸਟਾਂ ਦੇ ਵਿੱਚ ਕੋਈ ਹਿਸਾਬ ਕਿਤਾਬ ਆ, ਕੋਈ ਸਾਡੇ ਵੱਸੋਂ ਬਾਹਰ ਆ, ਇਹ ਤੇ ਕੋਈ ਸਿਹਤ ਮਾਹਰ ਹੀ ਦੱਸ ਸਕਦੇ। ਪਰ ਚਲੋ ਇੰਨਾ ਆ ਕਿ ਕੁਆਰੰਟੀਨ, ਮੈਂ ਜਿਵੇਂ ਕਿਹਾ ਕਿ ਕਰੋਨਾ ਆਉਂਦਾ ਝੁੱਟੀ ਲਾ ਕੇ ਚਲੇ ਜਾਂਦਾ, 1 ਹਫ਼ਤਾ ਘਟ ਜਾਂਦਾ। 21 ਦਿਨ ਤੋਂ 14 ਦਿਨ ਹੋ ਗਿਆ ਕੁਆਰੰਟੀਨ, 14 ਤੋਂ ਹੁਣ 7 ਦਿਨ ਕਰ ਦਿੱਤਾ। ਬਾਹਰੋਂ ਜਿਹੜੇ ਆਉਣਗੇ 7 ਦਿਨ ਵਾਸਤੇ ਕੁਆਰੰਟੀਨ ਲਾਜ਼ਮੀ ਕਰ ਦਿੱਤਾ ਗਿਆ। ਸੁਣ ਲਓ ਧਿਆਨ ਨਾਲ, 7 ਦਿਨ ਵਾਸਤੇ ਇੰਡੀਆ ਗਵਰਨਮੈਂਟ ਨੇ ਕੁਆਰੰਟੀਨ ਜਿਹੜਾ ਉਹ ਜ਼ਰੂਰੀ ਕਰ ਦਿੱਤਾ ਆ। ਤੇ ਇਹਦੇ ਵਿੱਚ ਕੁਝ ਦੇਸ਼ਾਂ ਦਾ ਮੈਨੂੰ ਲੱਗਦਾ ਕਿ ਇਹਨਾਂ ਨੇ ਜ਼ਿਕਰ ਵੀ ਕੀਤਾ ਹੈ, ਜਿਵੇਂ ਪੱਛਮ ਦੇ ਯੂਰਪ ਲਾ ਲਓ, UK, ਅਫਰੀਕਾ, ਬ੍ਰਾਜ਼ੀਲ, ਇਹੋ ਜਿਹੇ ਦੇਸ਼ ਹੈ, ਨਿਊਜ਼ੀਲੈਂਡ, ਹਾਂਗਕਾਂਗ, ਇੱਥੋਂ ਜਿਹੜੇ ਆਉਂਦੇ ਆ ਉਹਨਾਂ ਵਾਸਤੇ ਜ਼ਰੂਰੀ ਕਰ ਦਿੱਤਾ ਕਿ 7-7 ਦਿਨ ਤੁਸੀਂ ਬਾਈ ਲਾਉਣੇ ਆ ਘਰਾਂ ਦੇ ਵਿੱਚ। ਜੀ
ਬਿਲਕੁਲ ਤੇ ਮਿੰਟੂ ਜੀ ਕੱਲ ਜਿਹੜੇ ਭੱਜੇ ਸੀਗੇ ਫਿਰ ਉਹਨਾਂ ਦਾ ਕੀ ਕੁਝ ਬਣਿਆ ਲੱਭ ਗਏ ਨੇ ਕਿੱਧਰ ਨੂੰ ਗਏ ਨੇ ਕੁਝ ਪਤਾ ਲੱਗਾ ਉਹਨਾਂ ਦਾ नहीं हाले नहीं लगे वो हाले नहीं लगे वापस ना चढ़ के एयरपोर्ट थाने घूम के फिर जिवें राघव चड्डा पिछले दरवाजे थाने गया तो वो पिछले दरवाजे थाने तो नहीं चढ़ गए सो नहीं ये ऐसा नहीं है पर उन्होंने हौली हौली ट्रैक करनगे तुहानूं पता ही है मेरे ख्याल दे नाल नहीं भज्जण दी तां की जरूरत है गल ते है कि प्यार नाल तुसीं उन्हां नूं कहो कि हाँ भाई क्वारंटीन तुसीं घरे कर दो अगले नूं किड्डी कोई गल है अगे भी तो घरां च ही करना स्टार्ट कीता सीगा घरे कर दो एनआरआई ਲਈ ਤੁਸੀਂ ਕਿਉਂ ਇਹ ਵਿਪਤਾ ਪਾਉਣੇ ਕੋ ਫਲਾਣੀ ਥਾਂ ਤੇ ਤੈਨੂੰ ਕਰਾਂਗੇ ਫਲਾਣੀ ਥਾਂ ਤੇ ਕਰਾਂਗੇ ਤਾਂ ਮੇਰਾ ਮੰਨਣਾ ਇਹ ਕੁਆਰੰਟਾਈਨ ਘਰੇ ਕਰ ਦਿਓ ਪਰ ਹੁੰਦਾ ਕੁਝ ਨਹੀਂ ਹੈ ਜੀ ਘਰਾਂ ਦੇ ਵਿੱਚ ਕੱਖ ਨਹੀਂ ਹੈ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਅਸੀਂ ਸੈਕੰਡ ਵੇਵ 'ਚ ਵੀ ਵੇਖਿਆ ਤੇ ਫਸਟ ਵੇਵ 'ਚ ਵੀ ਵੇਖਿਆ ਕੁਝ ਜਿਹੜੇ ਘਰਾਂ 'ਚ ਵੀ ਹੁੰਦੇ ਆ ਖੁੱਲਾ ਹੀ ਖਾਣ ਪੀਣ ਚੱਲਦਾ ਜੋ ਵੀ ਹੈ ਮੇਰੇ ਖਿਆਲ ਦੇ ਨਾਲ ਜ਼ਿਆਦਾਤਰ ਹੁਣ ਇਹ ਪਰੇਸ਼ਾਨੀ ਇਸੇ ਤਰ੍ਹਾਂ ਹੀ ਬਣਾਉਣਗੇ ਇੱਥੇ ਸਾਡੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਹੈ ਨਹੀਂ ਕੁਝ ਵੀ ਕੋਈ ਡਰ ਨਹੀਂ ਹੈਗਾ ਜੀ 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 ਬਿਲਕੁਲ ਤੇ ਆਪਾਂ ਮਿੰਟੂ ਜੀ ਇੱਥੇ ਇੱਕ ਬ੍ਰੇਕ ਲੈਂਦੇ ਹਾਂ ਬ੍ਰੇਕ ਤੋਂ ਬਾਅਦ ਸਰੋਤਿਓ ਜੇ ਤੁਹਾਡਾ ਵੀ ਕੋਈ ਸਵਾਲ ਹੈਗਾ ਤੇ ਕਾਲ ਕਰ ਸਕਦੇ ਹੋ ਸਰੋਤਿਓ ਕਾਲ ਕਰਨ ਦੇ ਲਈ ਨੰਬਰ ਹੈ 408272 4082725200 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਵੀ ਮਿੰਟੂ ਜੀ ਨੂੰ ਜੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਪੁੱਛ ਸਕਦੇ ਹੋ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU Fresno 1300 AM KLHC Bakersfield 1350 AM KOVO Yuba City 1450 AM KIIT Sacramento 1470 AM KCVR Lodi Stockton 1570 AM ਆਪਣੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣਾ ਅਤੇ ਆਪਣੇ ਭਾਈਚਾਰੇ ਦੀ ਰੱਖਿਆ ਕਰਨਾ ਚਾਹੁੰਦੇ ਹੋ ਇੱਕ ਕੋਵਿਡ-19 ਬੂਸਟਰ ਪ੍ਰਾਪਤ ਕਰੋ ਉਹ ਤੁਹਾਨੂੰ ਅਤੇ ਦੂਜਿਆਂ ਨੂੰ ਵਾਇਰਸ ਅਤੇ ਇਸ ਦੇ ਰੂਪਾਂ ਤੋਂ ਸੁਰੱਖਿਅਤ ਰੱਖਣ ਵਿੱਚ ਮਦਦ ਕਰਦੇ ਹਨ ਜੇਕਰ ਤੁਹਾਡੇ ਵਾਈਜ਼ਰ ਜਾਂ ਮਡਰਨਾ ਦੀ ਆਖਰੀ ਖੁਰਾਕ ਤੋਂ ਘੱਟੋ-ਘੱਟ 6 ਮਹੀਨੇ ਹੋ ਗਏ ਹਨ ਜਾਂ J&J ਦੀ ਤੁਹਾਡੀ ਖੁਰਾਕ ਤੋਂ ਘੱਟੋ-ਘੱਟ 2 ਮਹੀਨੇ ਹੋ ਗਏ ਹਨ ਤਾਂ ਆਹ ਬੂਸਟਰ ਦਾ ਸਮਾਂ ਹੈ ਆਪਣੇ ਨੇੜੇ ਬੂਸਟਰ ਲਗਾਉਣ ਲਈ myturn.ca.gov ਤੇ ਜਾਓ ਕੈਲੀਫੋਰਨੀਆ ਦੀ ਪਬਲਿਕ ਹੈਲਥ ਵਿਭਾਗ ਦੁਆਰਾ ਤੁਹਾਡੇ ਲਈ ਲਿਆ Year 2022 ਦੇ ਲਈ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਸ਼ੁਰੂ ਹੋ ਚੁੱਕਾ ਹੈ ਫੈਮਿਲੀ ਜਾਂ ਇਨਕਮ ਦੇ ਵਿੱਚ ਕਿਸੇ ਵੀ ਤਰੀਕੇ ਚੇਂਜਸ ਨੂੰ ਦੱਸਣਾ ਜ਼ਰੂਰੀ ਹੈ ਇਸ ਮਹਾਮਾਰੀ ਦੇ ਦੌਰਾਨ ਆਪਣੀ ਸਿਹਤ ਦਾ ਧਿਆਨ ਜ਼ਰੂਰ ਰੱਖੋ ਅਤੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਜ਼ਰੂਰ ਲਓ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਨਾ ਲੈਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਭਾਰੀ ਜੁਰਮਾਨਾ ਕੀਤਾ ਜਾਵੇਗਾ ਅੱਜ ਹੀ ਆਪਣੀ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ ਕਵਰਡ ਕੈਲੀਫੋਰਨੀਆ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਹੀ ਕਸਟਮਰਸ ਦੀ ਮਦਦ ਕਰ ਚੁੱਕੇ ਹਨ ਪੂਰੇ ਕੈਲੀਫੋਰਨੀਆ ਦੇ ਵਿੱਚ ਕਵਰਡ ਕੈਲੀਫੋਰਨੀਆ ਦੀਆਂ ਸੇਵਾਵਾਂ ਦਿੰਦੇ ਹਨ ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500 4082722500 ਪੂਰਾ ਸਾਲ ਉਪਲਬਧ ਰਹਿੰਦੇ ਹਨ ਕਿਸੇ ਵੀ ਤਰੀਕੇ ਦੇ ਚੇਂਜਸ ਦੇ ਲਈ ਤੁਹਾਡੀ ਮਦਦ ਕਰਨਗੇ ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500 4082722500 ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਲਾਇਸੈਂਸ ਨੰਬਰ 0F89805 ਸੁਣਦੇ ਹੋ ਜੀ ਹਾਲੇ ਤੱਕ ਸੁੱਤੇ ਪਏ ਹੋ ਤੁਹਾਨੂੰ ਯਾਦ ਨਹੀਂ ਪਿੰਕੀ ਦਾ ਬਰਥਡੇ ਅੱਜ ਕੇਕ ਵੀ ਲਿਆਉਣ ਵਾਲਾ ਪਿਆ ਬਿਸਕਟਸ ਵੀ ਲਿਆਣੇ ਨੇ ਤੇ ਗਰੋਸਰੀ ਵੀ ਮੁੱਕੀ ਪਈ ਆ ਕੌਣ ਲੈ ਕੇ ਆਏਗਾ ਉਹ ਚਿੰਤਾ ਨਾ ਕਰ ਭਗਵਾਨ ਨੇ ਮੈਂ ਹੀ ਲੈ ਕੇ ਆਵਾਂਗਾ ਲਵ ਪੰਜਾਬ ਐਗਲੈਸ ਬੇਕਰ ਐਂਡ ਇੰਡੀਅਨ ਗਰੋਸਰੀ ਸਟੋਰ ਤੋਂ ਜਿੱਥੇ ਅਵੇਲੇਬਲ ਹੈ ਵੈਰਾਈਟੀ ਆਫ ਇੰਡੀਅਨ ਗਰੋਸਰੀ ਜਿਵੇਂ ਆਟਾ ਦਾਲਾਂ ਸਬਜ਼ੀਆਂ ਅਤੇ ਮਠਿਆਈਆਂ ਵੀ ਗਰੋਸਰੀ ਦੇ ਨਾਲ ਨਾਲ ਐਗਲੈਸ ਪੇਸਟਰੀਜ਼ ਕੇਕ ਕੁਕੀਜ਼ ਉਹ ਵੀ ਡਿਫਰੈਂਟ ਫਲੇਵਰਸ ਦੇ ਵਿੱਚ ਸਟ੍ਰਾਬੇਰੀ ਚਾਕਲੇਟ ਮੈਂਗੋ ਪਾਈਨਐਪਲ ਨਾਲੇ ਪੱਕਿਆ ਪਕਾਇਆ ਪਿਓਰ ਵੈਜੀਟੇਰੀਅਨ ਫੂਡ ਵੀ ਮਿਲਦਾ ਇੱਥੇ ਮੈਂ ਕਿਹਾ ਜੀ ਇੱਕ ਵਾਰ ਖਾ ਕੇ ਸਵਾਦ ਨਹੀਂ ਭੁੱਲੇਗਾ ਤਾਂ ਫਿਰ ਅੱਜ ਹੀ ਆਓ ਲਵ ਪੰਜਾਬ ਐਗਲੈਸ ਬੇਕਰੀ ਐਂਡ ਇੰਡੀਅਨ ਗਰੋਸਰੀ ਸਟੋਰ ਵਧੇਰੇ ਜਾਣਕਾਰੀ ਲਈ ਕਾਲ ਕਰੋ 5597201111 559-720-1111 ਕੈਲੀਫੋਰਨੀਆ ਦੀਆਂ ਹਵਾਵਾਂ 'ਚ ਉੱਡ ਕੇ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਖਿਲਾਰਦਾ ਇੱਕੋ ਰੇਡੀਓ ਸਟੇਸ਼ਨ ਪੰਜਾਬੀ ਰੇਡੀਓ USA ਪੰਜਾਬੀ ਰੇਡੀਓ USA ਤੀ ਕੁੜੀ ਦਾ ਵਿਆਹ ਤੇ ਰੱਖ ਲਿਆ ਭਲਾ ਕੱਪੜੇ ਲੀੜੇ ਦੀ ਕੋਈ ਫਿਕਰ ਹੈ ਉਹ ਮੈਰੀ ਗੋਲਡ ਦੇ ਹੁੰਦਿਆਂ ਸਾਨੂੰ ਫਿਕਰ ਕਰਨ ਦੀ ਕੀ ਲੋੜ ਹੈ ਉਹ ਹਾਂ ਇਹ ਤੇ ਮੈਂ ਸੋਚਿਆ ਹੀ ਨਹੀਂ ਜੀ ਹਾਂ ਮੈਰੀ ਗੋਲਡ ਫੈਸ਼ਨ ਹਾਊਸ ਸੈਂਟਰਲ ਵੈਲੀ ਦਾ ਪਹਿਲਾ ਭਾਰਤੀ ਸ਼ੋਰੂਮ ਜਿਸ ਵਿੱਚ ਤੁਹਾਡੇ ਵਿਆਹ ਦੀਆਂ ਸਾਰੀਆਂ ਜ਼ਰੂਰਤ ਦੀਆਂ ਚੀਜ਼ਾਂ ਮੌਜੂਦ ਨੇ ਜੀ ਹਾਂ ਇੱਕੋ ਛੱਤ ਦੇ ਥੱਲੇ ਤੁਹਾਨੂੰ ਮਿਲਣਗੇ ਬ੍ਰਾਈਡਲ ਵੇਅਰ ਪਾਰਟੀ ਵੇਅਰ ਮੈਨਸ ਵੇਅਰ ਜੁਐਲਰੀ ਫੁੱਟਵੇਅਰ ਐਕਸੈਸਰੀ ਵੈਡਿੰਗ ਪ੍ਰੋਪਸ ਤੇ ਹੋਰ ਵੀ ਬਹੁਤ ਕੁਝ ਕਸਟਮ ਆਰਡਰਸ ਵੀ ਲੈਂਦੇ ਨੇ
ਵੀ। ਤਾਂ ਅੱਜ ਹੀ ਪਹੁੰਚੋ ਮੈਰੀਗੋਲਡ ਫੈਸ਼ਨ ਹਾਊਸ, ਐਲ ਪੈਸਾ ਸ਼ਾਪਿੰਗ ਸੈਂਟਰ, ਹਾਈਵੇ 99 ਤੇ ਹੈਰੰਗਨ ਤੇ। ਕਾਲ 559 367 1285। ਪੰਜਾਬੀ ਰੇਡੀਓ USA ਦੀ ਐਪ ਦੇ ਉੱਤੇ ਪੰਜਾਬੀ ਰੇਡੀਓ USA ਦੇ ਲਾਈਵ ਪ੍ਰੋਗਰਾਮ, ਪੁਰਾਣੇ ਪ੍ਰੋਗਰਾਮਸ ਦੇ ਪੋਡਕਾਸਟ, ਇਹ ਸਾਰਾ ਕੁਝ ਜਦੋਂ ਮਰਜ਼ੀ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਸੁਣ ਸਕਦੇ ਹੋ। ਅੱਜ ਹੀ ਐਪ ਡਾਊਨਲੋਡ ਕਰੋ, ਆਪਣੇ ਆਈਫੋਨ ਜਾਂ ਐਂਡਰੋਇਡ ਦੇ ਫੋਨ ਦੇ ਵਿੱਚ ਸਰਚ ਕਰੋ ਪੰਜਾਬੀ ਰੇਡੀਓ USA। ਥੋੜਾ ਤਿੱਖਾ ਥੋੜਾ ਮਿੱਠਾ ਜਿਹਾ ਕੁਝ ਖਾਣ ਨੂੰ ਜੀ ਕਰੇ ਤਾਂ ਨਿਊ ਇੰਡੀਆ ਸਵੀਟ ਐਂਡ ਸਪਾਈਸੀ ਫ੍ਰੈਜ਼ਨੋ ਜ਼ਰੂਰ ਵਿਜ਼ਿਟ ਕਰੋ, ਜਿੱਥੇ ਤੁਹਾਨੂੰ ਮਿਲੇਗੀ ਪੰਜਾਬੀ ਇੰਡੀਅਨ ਫਿਊਜ਼ਨ ਗਰੋਸਰੀ, ਮਸਾਲੇ, ਹਰੀਆਂ ਤਾਜ਼ੀਆਂ ਤੇ ਫਰੋਜ਼ਨ ਸਬਜ਼ੀਆਂ, ਆਰਗੈਨਿਕ ਸਮਾਨ ਤੇ ਨਾਲ ਹੀ ਹਰ ਤਰ੍ਹਾਂ ਦੀ ਮਿਠਾਈ, ਖੋਏ ਵਾਲੀਆਂ ਪਿੰਨੀਆਂ ਤੇ ਵਿਆਹ ਦੀ ਭਾਜੀ, ਬਲੈਂਕਟ ਤੇ ਗੁਰਦੁਆਰਾ ਸਾਹਿਬ ਲਈ ਰੁਮਾਲਾ ਸਾਹਿਬ ਵੀ ਮਿਲਦੇ ਨੇ। ਤੇ ਹਾਂ, ਇਹਨਾਂ ਦੇ ਚਾਟ ਕਾਰਨਰ ਤੇ ਚਟਪਟੀ ਚਾਟ, ਗੋਲ ਗੱਪੇ, ਮਸਾਲਾ ਡੋਸਾ ਤੇ ਸਭ ਕੁਝ ਮਿਲੇਗਾ। ਪਰੌਂਠਾ, ਤੰਦੂਰੀ ਕੁਲਚਾ, ਵੈਜੀਟੇਰੀਅਨ ਖਾਣਾ ਭਾਵੇਂ ਪੈਕ ਕਰਾਓ ਤੇ ਜਾਂ ਟੇਕ ਆਊਟ ਲਓ। ਕਿਸੇ ਵੀ ਫੰਕਸ਼ਨ ਲਈ ਖਾਣਾ ਵੀ ਆਰਡਰ ਕਰ ਸਕਦੇ ਹੋ। ਮੱਕੀ ਦੀ ਰੋਟੀ, ਸਰੋਂ ਦਾ ਸਾਗ, ਤਾਜ਼ਾ ਗੰਨੇ ਦਾ ਰਸ ਵੀ ਮਿਲਦਾ ਹੈ। ਟਰੱਕਾਂ ਵਾਲੇ ਵੀਰ ਤਾਜ਼ਾ ਤੇ ਸਵਾਦ ਖਾਣਾ ਆਰਡਰ ਕਰ ਸਕਦੇ ਨੇ ਤੇ ਪਾਰਕਿੰਗ ਵੀ ਖੁੱਲੀ ਹੈ। New India Sweet and Spicy, 3225 West Shaw Avenue, Suite 103 Fresno। ਹੋਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਕਾਲ ਕਰੋ New India Sweet and Spicy, ਜਸਵਿੰਦਰ ਸਿੰਘ ਹੁਰਾਂ ਨੂੰ 559 225 2824 559 225 2824। तेरा मेरा की रिश्ता, तेरा मेरा की रिश्ता। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਕਿਮੀ ਵਰਮਾ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਮਿੰਟੂ ਜੀ ਆਪਣੇ ਨਾਲ ਜੁੜੇ ਹੋਏ ਨੇ। ਮਿੰਟੂ ਜੀ, ਇੱਕ ਵਾਰੀ ਫੇਰ ਜੀ ਆਇਆਂ ਨੂੰ, ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ। ਜੀ ਸਰੋਤਿਓ, ਤੁਸੀਂ ਵੀ ਕਾਲ ਕਰਕੇ ਜੇ ਤੁਸੀਂ ਮਿੰਟੂ ਜੀ ਨੂੰ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ। ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਆਓ ਆਪਣੇ ਕਾਲਰਸ ਉਹਨਾਂ ਨਾਲ ਕਰਦੇ ਹਾਂ ਜੀ ਗੱਲਬਾਤ। ਜੁੜੇ ਨੇ ਆਪਣੇ ਨਾਲ ਅਵਤਾਰ ਸਿੰਘ ਜੀ। ਹਾਂਜੀ, ਰਾਜ ਕਰਨਵੀਰ ਸਿੰਘ ਜੀ ਤੇ ਮਿੰਟੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਹਾਂਜੀ, ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਹੁਣੇ ਤੁਸੀਂ ਆਪਣਾ ਜ਼ਿਕਰ ਕਰ ਰਹੇ ਸੀਗੇ ਮੋਦੀ ਸਾਹਿਬ ਦੀ ਪੰਜਾਬ ਫੇਰੀ ਦਾ। ਮਿੰਟੂ ਜੀ, ਮੈਨੂੰ ਤਾਂ ਏਦਾਂ ਲੱਗਦਾ ਕਿ ਭਾਵੇਂ ਕਿਸਾਨ ਵੀਰ ਆ, ਭਾਵੇਂ ਪੰਜਾਬ ਗੌਰਮੈਂਟ ਆ, ਇਹਨਾਂ ਨੇ ਏਦਾਂ ਨਹੀਂ ਲੱਗਦਾ ਵੀ ਮੁਰਦੇ ਨੂੰ ਹੱਥ ਲਾ ਕੇ ਖੂਨ ਗਲ ਪਾ ਲਿਆ। ਇਹਨਾਂ ਨੂੰ ਚਾਹੀਦਾ ਸੀ ਉਹਦਾ ਵਿਰੋਧ ਨਾ ਕਰਦੇ, ਵਧੀਆ ਸਿਕਿਉਰਿਟੀ ਦਾ ਇੰਤਜ਼ਾਮ ਕਰਦੇ। ਜਦੋਂ ਪੰਡਾਲ ਦੇ ਵਿੱਚ ਜਾਂਦੇ ਤੇ ਖਾਲੀ ਕੁਰਸੀਆਂ ਦੇਖ ਕੇ ਉਹਨਾਂ ਨੂੰ ਜ਼ਿਆਦਾ ਨਮੋਸ਼ੀ ਦਾ ਸਾਹਮਣਾ ਕਰਨਾ ਪੈਣਾ ਸੀ। ਤੇ ਹੁਣ ਸਗੋਂ ਸਾਰਾ ਇਹਨਾਂ ਤੇ ਬਲੇਮ ਲਾ ਕੇ ਤੇ ਉਹਨਾਂ ਨੂੰ ਵਾਪਸ ਮੁੜ ਕੇ ਉਹਨਾਂ ਦੇ ਪੰਡਾਲ ਵਾਲਾ ਵੀ ਸਾਰਾ ਹੀ ਪਰਦਾ ਕੱਜਿਆ ਗਿਆ। ਇਹਦੇ ਬਾਰੇ ਮਾੜਾ ਜਿਹਾ ਵਿਚਾਰ ਦੱਸਿਓ ਜੀ। ਬਹੁਤ ਬਹੁਤ ਧੰਨਵਾਦ। ਹਾਂਜੀ ਹਾਂਜੀ, ਤੁਸੀਂ ਕਠੋਰ ਸ਼ਬਦ ਇਸਤੇਮਾਲ ਕੀਤੇ ਕੁਛ, ਪਰ ਮੈਂ ਨਹੀਂ ਕਰਾਂਗਾ, ਮਾਫ ਕਰਨਾ। ਪਰ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਨਹੀਂ ਸੀ ਚਾਹੀਦਾ। ਕਿਉਂਕਿ ਰੈਲੀ ਚ ਮੈਂ ਨਾ ਤੁਹਾਨੂੰ ਸਰਦਾਰ ਸਾਹਿਬ ਇੱਕ ਗੱਲ ਬੜੀ ਇਮਾਨਦਾਰੀ ਨਾਲ ਦੱਸਾਂ। ਮੈਂ ਆਪਣੇ ਦੋਸਤ ਨਾਲ ਜਾ ਰਿਹਾ ਸਾਂ ਆਪਣੇ ਕੰਮ ਤੇ, ਰੂਟੀਨ ਦੇ ਵਿੱਚ, ਜਿਮ ਵਗੈਰਾ ਦੇ ਸ਼ਹਿਰ, ਤੇ ਅਸੀਂ ਦੋਵੇਂ ਜਦੋਂ ਜਾ ਰਹੇ ਸਾਂ ਤੇ ਮੀਂਹ ਸਾਡੇ ਇੱਥੇ ਹਟਦਾ ਹੀ ਨਹੀਂ ਪਿਆ। ਸਾਡੇ ਇਲਾਕੇ ਚ ਝੜੀ ਲੱਗੀ ਹੈ ਪਿਛਲੇ 5-6 ਦਿਨ ਤੋਂ। ਉਹ ਉਦਣ ਦੂਸਰਾ ਦਿਨ ਸੀਗਾ ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਲੈ ਮਿੱਤਰਾ, ਕਿਉਂਕਿ ਉਦੋਂ ਵਿਜ਼ੂਅਲ ਦੇਖਣ ਨੂੰ ਮਿਲ ਗਏ ਸੀਗੇ, 10, 10:30 ਦਾ 11 ਦਾ ਟਾਈਮ ਸੀਗਾ। ਮੈਂ ਕਿਹਾ ਲੈ ਮਿੱਤਰਾ, ਇਹ ਰੈਲੀ ਚ ਨਹੀਂ ਜਾਏਗਾ। ਉਹ ਕਹਿੰਦਾ ਕੀ ਗੱਲ ਹੈ? ਮੈਂ ਕਿਹਾ ਨਹੀਂ, ਰੈਲੀ ਵਾਲੇ ਸਪੌਟ ਤੇ ਨਹੀਂ ਜਾਣਾ ਹੈ। ਕਹਿੰਦਾ ਕਾਰਨ? ਮੈਂ ਕਿਹਾ ਵੀ ਉੱਥੇ ਰਸ਼ ਨਹੀਂ ਹੋਣਾ, ਤੁਸੀਂ ਆਪ ਸਮਝੋ। ਇੱਕ ਤਾਂ ਇਹਨਾਂ ਨੇ ਬੇਵਕੂਫੀ ਭਾਜਪਾ ਵਾਲਿਆਂ ਨੇ ਇਹ ਕੀਤੀ ਕਿ ਇਸ ਰੁੱਤ ਚ, ਤੁਹਾਨੂੰ ਪਤਾ ਹੁਣ ਆਪਣੇ ਹੱਥ ਚ ਮੋਬਾਈਲ ਆ, 15 ਦਿਨ ਦਾ ਫੋਰਕਾਸਟ ਆਪਾਂ ਨੂੰ ਪਤਾ ਲੱਗ ਜਾਂਦਾ ਕਿ 15 ਦਿਨ ਅੱਗੇ ਮੀਂਹ ਹੈ, ਠੰਡ, ਕੁਛ ਵੀ, ਜੋ ਵੀ ਹੋਵੇ, ਨੇਰੀ ਜੋ ਵੀ ਹੋਵੇ। ਅੱਛਾ, ਇਹਨਾਂ ਨੂੰ 3 ਦਿਨ ਪਹਿਲਾਂ ਪਤਾ ਲੱਗ ਗਿਆ ਸੀਗਾ, ਔਨ ਰਿਕਾਰਡ ਨੇ ਇਹ ਚੀਜ਼ਾਂ, 3 ਦਿਨ ਪਹਿਲਾਂ ਪਤਾ ਲੱਗ ਗਿਆ ਸੀਗਾ ਕਿ ਵੈਦਰ ਖਰਾਬ ਹੋਏਗਾ। ਕੋਈ ਇਹਨਾਂ ਨੇ, ਤੁਸੀਂ ਵੇਖੋਗੇ, ਵਾਟਰਪ੍ਰੂਫ ਟੈਂਟ ਵੀ ਨਹੀਂ ਲਾਇਆ। ਪੋਹ ਮਾਘ ਦੇ ਮਹੀਨੇ ਮੀਂਹ ਤੇ ਤੇਜ਼ ਹਵਾ ਚ ਬਹਿਣਾ ਬਹੁਤ ਔਖਾ ਹੁੰਦਾ ਹੈ ਜੀ, ਬਹੁਤ ਔਖਾ। ਮੈਂ ਕਿਹਾ ਲੋਕ ਨਹੀਂ ਆਉਣਗੇ। ਦੂਜੀ ਗੱਲ ਹੈ, ਬੱਸਾਂ ਸਟਕ ਹੋ ਗਈਆਂ ਇਹਨਾਂ ਦੀਆਂ।
ਕਿ ਰਸ਼ ਉੱਥੇ ਹੋਏਗਾ ਨਹੀਂ। ਇਹ ਉੱਥੇ 5000 ਕੁਰਸੀ ਵੀ ਲਾ ਦਿੰਦੇ, 5 ਵੀ ਨਹੀਂ ਸੀ ਭਰਨੀ, ਜਿਸ ਤਰ੍ਹਾਂ ਦਾ ਮੌਸਮ ਦਾ ਸੀ। ਤੇ ਮੈਂ ਕਿਹਾ ਖਾਲੀ ਕੁਰਸੀ ਜਿੱਥੇ ਉਹਨੂੰ 100 200 500 ਦਾ ਵੀ ਪਤਾ ਲੱਗ ਗਿਆ ਨਾ ਕੁਰਸੀ ਖਾਲੀ ਹੈ, ਤਾਂ ਪ੍ਰਧਾਨ ਮੰਤਰੀ ਟਿਪ ਜਾਏਗਾ, ਹਾਂ ਸੈਣੀ ਵਾਲੇ ਜਾ ਸਕਦਾ। ਤਾਂ ਉਹੀ ਗੱਲ ਹੋਈ, ਪ੍ਰਧਾਨ ਮੰਤਰੀ ਚਲੇ ਗਿਆ, ਰੈਲੀ ਤੇ ਨਹੀਂ ਗਿਆ, ਪਰ ਆਪ ਵਾਲਾ ਜ਼ਰੂਰ ਪੈ ਗਿਆ। ਸੋ ਕਹਿਣ ਦਾ ਮਤਲਬ ਇਹੀ ਹੈ ਕਿ ਦੇਖੋ ਗੱਲ ਤੇ ਅਸਲ ਦੇ ਵਿੱਚ ਇਹ ਹੈ ਕਿ ਬਹਾਨਾ ਪ੍ਰਧਾਨ ਮੰਤਰੀ ਨੇ ਕੋਈ ਨਾ ਕੋਈ ਬਣਾਉਣਾ ਹੀ ਸੀਗਾ। ਪ੍ਰਧਾਨ ਮੰਤਰੀ ਨੇ ਬਹਾਨਾ ਬਣਾਉਣਾ ਸੀ, ਖਾਲੀ ਕੁਰਸੀਆਂ ਨੂੰ ਸੰਬੋਧਨ ਪ੍ਰਧਾਨ ਮੰਤਰੀ ਨੇ ਨਹੀਂ ਸੀ ਕਰਨਾ। ਭਾਵੇਂ ਮੰਨ ਲਓ ਇਹ ਕੁਛ ਨਾ ਵੀ ਹੁੰਦਾ ਤਾਂ ਉਹਨਾਂ ਨੇ ਕੋਈ ਮੌਸਮ ਦਾ ਕਹਿ ਕੇ ਜਾਂ ਕੁਝ ਹੋਰ ਗੱਲ ਕਰਕੇ ਨਿਕਲ ਜਾਣਾ ਸੀ ਜੀ। ਪਰ ਉਹ ਫਿਰ ਨਟੰਕੀ ਦੇ ਮਾਹਰ ਆ, ਉਹਨਾਂ ਨੇ ਫਿਰ ਦੇਖ ਲਿਆ ਵੀ ਕਿੱਦਾਂ ਆਪਾਂ ਇਹਨੂੰ ਆਪਣੇ ਹੱਕ 'ਚ ਵਰਤ ਸਕਦੇ ਆ। ਜਸਬੀਰ ਜੀ। ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤਾਂ ਮਿੰਟੂ ਵੀਰ ਜੀ ਦਾ ਮੈਂ ਸਲੂਟ ਕਰਨਾ, ਵੀ ਕਾਫੀ ਬੈਲੈਂਸ ਦੇ ਨਾਲ ਗੱਲ ਕਰਦੇ ਨੇ, ਇੱਕ ਪਾਸੜ ਦੀ ਗੱਲ ਨਹੀਂ ਕਰਦੇ, ਦੋਨਾਂ ਪਾਸੜਾਂ ਦੀ ਗੱਲ ਕਰਨੇ, ਵੀ ਇੱਕ ਚੰਗੇ ਪੱਤਰਕਾਰ ਹੋਣ ਦਾ ਇਹ ਨਮੂਨਾ। ਅੱਛਾ ਮਿੰਟੂ ਜੀ, ਮੇਰਾ ਨਾ ਸਵਾਲ, ਪੰਜਾਬ ਦੇ ਵਿੱਚ ਕਈ ਸਿਆਸਤਦਾਨ ਨੇ ਤੇ ਉਹ ਕਈ ਪਰਿਵਾਰ ਨੇ, ਉਹਨਾਂ 'ਚ ਇੱਕ ਪਰਿਵਾਰ ਹੈ ਜਾਖੜ ਸਾਹਿਬ ਜੀ ਦੀ, ਤੁਸੀਂ ਹੁਣ ਗੱਲ ਵੀ ਕੀਤੀ ਹੈ। ਮੈਂ ਉਹਦੇ ਬੇਸ ਤੇ ਗੱਲ ਕਰਨੀ ਚਾਹੁੰਦਾ ਵੀ ਤੁਹਾਨੂੰ ਯਾਦ ਹੋਣਾ ਬਲਰਾਜ ਜਾਖੜ ਜਿਹੜਾ ਸੀਗਾ ਸਪੀਕਰ ਸੀਗਾ ਆਪਣਾ, ਬਲਰਾਮ ਜਾਖੜ, ਠੀਕ ਹੈ। ਤੇ ਉਹ ਇੰਦਰਾ ਗਾਂਧੀ ਦੇ ਕਾਫੀ ਕਲੋਜ਼ ਸੀਗਾ, ਵੀ ਜਦੋਂ ਇਹ ਜੂਨ 84 'ਚ ਹਮਲਾ ਕੀਤਾ ਇੰਦਰਾ ਗਾਂਧੀ ਨੇ, ਤੇ ਉਹਦਾ ਬਿਆਨ ਸੀਗਾ ਬਲਰਾਜ ਜਾਖੜ ਦਾ ਆਨ ਦਾ ਰੈਕਟ, ਉਹਨੇ ਕਿਹਾ ਸੀ ਵੀ ਜੇਕਰ ਸਾਨੂੰ 2 ਕਰੋੜ ਸਿੱਖ ਮਾਰਨੇ ਪੈਣ ਨਾ ਜਿਹੜੇ ਭਾਰਤ ਦੀ ਸੁਰੱਖਿਆ ਵਾਸਤੇ ਜੇ ਖਤਰਾ ਬਣਦੇ ਨੇ, ਸਾਨੂੰ ਹਿਚਕਾਟ ਨਹੀਂ ਕਰਨੀ ਚਾਹੀਦੀ। ਤੇ ਹੁਣ ਮੈਂ ਆਉਣਾ ਉਹਨਾਂ ਦੇ ਪੁੱਤਰ ਸੁਨੀਲ ਜਾਖੜ ਤੇ ਵੀ, ਜਦੋਂ 2007 ਚ ਰਾਜੇਆਣਾ ਨੂੰ ਫਾਂਸੀ ਰੋਕਣ ਲਈ ਇੱਕ ਲਹਿਰ ਖੜੀ ਹੋਈ ਸੀ ਸਾਰੇ ਪੰਜਾਬ 'ਚ, ਸਾਰੀ ਦੁਨੀਆ 'ਚ, ਉਸ ਵਕਤ ਦੁਨੀਆ ਭਰ ਦੇ ਸਾਰੇ ਸਿਆਸਤਦਾਨ ਉਹ ਫਾਂਸੀ ਦੇ ਖਿਲਾਫ, ਸਾਨੂੰ ਵੀ ਫਾਂਸੀ ਨਹੀਂ ਹੋਣੀ ਚਾਹੀਦੀ। ਸਿਰਫ ਤੇ ਸਿਰਫ ਸੁਨੀਲ ਜਾਖੜ ਦਾ ਬਿਆਨ ਮੈਂ ਅਖਬਾਰ 'ਚ ਪੜ੍ਹਿਆ ਸੀ ਵੀ ਕਾਨੂੰਨ ਨੂੰ ਆਪਣਾ ਕੰਮ ਕਰਨ ਦਿਓ ਤੇ ਕਾਨੂੰਨ 'ਚ ਅੜਚਣਾਂ ਨਾ ਖੜੀਆਂ ਕਰੋ। ਤੇ ਹੁਣ ਮੈਂ ਆ ਜਾਣਾ, ਹੁਣ ਜਦੋਂ ਮੋਦੀ ਸਾਹਿਬ ਵਾਪਸ ਚਲੇ ਗਏ ਨੇ, ਜਾਂ ਜੋ ਵੀ ਉੱਥੇ ਡਰਾਮਾ ਹੋਇਆ, ਜੋ ਤੁਸੀਂ ਕਹਿ ਰਹੇ ਹੋ ਠੀਕ ਹੈ, ਤੇ ਹੁਣ ਵੀ ਵੇਖੋ ਜਿਹੜਾ ਸੁਨੀਲ ਜਾਖੜ ਹੈ ਨਾ, ਉਹਦੀ ਜਿਹੜੀ ਪੋਜੀਸ਼ਨ ਹੈ ਉਹ ਸੈਂਟਰ ਦੇ ਨਾਲ ਰਲੀ ਹੋਈ ਹੈ, ਨਾ ਕਿ ਉਹਦੀ ਹੋਣੀ ਚਾਹੀਦੀ ਸੀ ਕਿ ਪੰਜਾਬ ਪੱਖੀ ਤੇ ਆਪਣੇ ਮੁੱਖ ਮੰਤਰੀ ਪੱਖੀ। ਪਰ ਕਿਤੇ ਮੇਰਾ ਸਵਾਲ ਹੈ ਵੀ ਕਿਤੇ ਅੰਦਰ ਖਾਤੇ ਸੁਨੀਲ ਜਾਖੜ ਭਾਜਪਾ ਲਹਵਾ ਵਗਦੀ ਵੇਖ ਕੇ ਉਧਰ ਤਾਂ ਨਹੀਂ ਰਲ ਗਿਆ ਹੋਇਆ? ਮਿਹਰਬਾਨੀ। ਥੈਂਕ ਯੂ। ਨਹੀਂ ਦੇਖੋ, ਆਫੀਸ਼ੀਅਲੀ ਨਹੀਂ ਰਲਿਆ, ਆਫੀਸ਼ੀਅਲੀ ਤੇ ਕੋਈ ਐਸੀ ਗੱਲ ਨਹੀਂ ਹੈਗੀ। ਉਹ ਹਾਲੇ ਰਾਹੁਲ ਗਾਂਧੀ ਦੇ ਨਾਲ ਹੀ ਹੈ, ਰਾਹੁਲ ਗਾਂਧੀ ਦਾ ਉਹ ਨਜ਼ਦੀਕੀ ਆ। ਮੈਂ ਇਹ ਗੱਲ ਜ਼ਰੂਰ ਕਹਾਂਗਾ ਕਿ ਚਲੋ ਸੁਨੀਲ ਜਾਖੜ ਦੀ ਇਹ ਵਿਅਕਤੀਗਤ ਆਜ਼ਾਦੀ ਹੈ ਕਿ ਰਾਜਵਾਨਾ ਦੇ ਮਾਮਲੇ ਦੇ ਵਿੱਚ ਉਹ ਕੀ ਸਟੈਂਡ ਰੱਖਦਾ ਜਾਂ ਸਟਾਂਸ ਰੱਖਦਾ, ਆਪਾਂ ਕਿਉਂਕਿ ਦੇਖੋ ਆਪਾਂ ਕਿਸੇ ਨੂੰ ਕੰਪੈਲ ਨਹੀਂ ਕਰ ਸਕਦੇ ਕਿ ਤੂੰ ਇੱਧਰ ਤੁਰ, ਕਿਸੇ ਨੂੰ ਵੀ ਨਹੀਂ ਕਹਿ ਸਕਦੇ। ਰਵਨੀਤ ਬਿੱਟੂ ਵੀ ਉਹ ਤੁਹਾਨੂੰ ਪਤਾ ਹੀ ਹੈ, ਗਾਏ ਬਗਾਏ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ, ਕੁਛ ਹੋਰ ਲੋਕ ਵੀ ਆ, ਮੰਡ ਵਰਗੇ ਵੀ ਇੱਥੇ ਤੁਰੇ ਫਿਰਦੇ ਆ। ਚਲੋ ਹਰੇਕ ਦਾ ਵਿਅਕਤੀਗਤ ਵਿਚਾਰ ਆ, ਪਰ ਮੇਰਾ ਮੰਨਣਾ ਇਹ ਆ ਕਿ ਮੈਂ ਤੁਹਾਡੇ ਨਾਲ ਕੁਛ ਹੱਦ ਤੱਕ ਸਹਿਮਤ ਇਸ ਗੱਲੋਂ ਆ ਕਿ ਦੇਖੋ ਤੁਸੀਂ ਪਾਰਟੀ ਦੇ ਵਿੱਚੋਂ, ਪਾਰਟੀ ਦੀ ਸਰਕਾਰ ਚੋਂ ਕਮ ਸੇ ਕਮ ਇੱਕ ਬੈਲੈਂਸ ਸਟੇਟਮੈਂਟ ਤਾਂ ਦੇ ਦਿਓ ਨਾ। ਅਸੀਂ ਨਾ, ਚਲੋ ਅਸੀਂ ਇਹ ਵੀ ਨਹੀਂ ਕਹਿੰਦੇ ਸਿੱਖਾਂ ਦੇ ਨਾਲ ਖਲੋਵੋ ਜਾਂ ਭਾਈ ਜੋ ਗਲਤ ਬੰਦੇ ਉਹਨਾਂ ਦੇ ਨਾਲ ਖਲੋਵੋ ਜਾਂ ਜਿਨ੍ਹਾਂ ਨੇ ਕਾਨੂੰਨ ਕੋਈ ਤੋੜਿਆ ਨਾ। ਬੈਲੈਂਸ ਸਟੇਟਮੈਂਟ ਦਾ ਮਤਲਬ ਇਹ ਆ ਕਿ ਕਮ ਸੇ ਕਮ ਅਸੀਂ ਇੰਨਾ ਤਾਂ ਕਹਿ ਸਕਦੇ ਆ ਨਾ ਆਪਣੇ ਗੁਰਦੇ ਦੇ ਨਾਲ ਕਿ ਯਾਰ ਤੁਸੀਂ ਸਭ ਕੁਝ ਇੱਕ ਮਤਲਬ ਕਿ ਟੇਵੇ ਨਾਲ ਕਰੀ ਜਾਂਦੇ ਹੋ, ਕੋਈ ਪਹਿਲਾਂ ਇਨਕੁਆਇਰੀ ਹੋਣੀ ਚਾਹੀਦੀ। ਅਸਲ ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਦਾ ਬਿਆਨ ਦੇਣਾ ਨਹੀਂ ਸੀ ਬਣਦਾ, ਜਿਹੜਾ ਕਥਿਤ ਬਿਆਨ ਆਇਆ ਕਿ ਮੈਂ ਜ਼ਿੰਦਾ ਆ ਗਿਆ ਬਚ ਕੇ, ਉਹ ਬਿਆਨ ਦੇਣਾ ਨਹੀਂ ਸੀ ਬਣਦਾ। ਸਾਡੇ ਅਫੀਸ਼ੀਅਲ ਕਾਹਦੇ ਵਾਸਤੇ ਹੈ? ਸਾਡਾ ਸਪੈਸ਼ਲ ਸੈਕਟਰੀ ਹੁੰਦਾ ਸਿਕਿਉਰਿਟੀ ਦੇ ਮਾਮਲੇ ਦੇ ਵਿੱਚ, ਹੋਮ ਮਿਨਿਸਟਰੀ ਚ, ਉਹ ਪ੍ਰੈਸ ਕਾਨਫਰੰਸ ਕਰਦੇ, ਉਹ ਆਪਣੇ ਤੱਥ ਰੱਖਦੇ ਕਿ ਪੰਜਾਬ ਸਰਕਾਰ ਦੀ ਨਾਕਾਮੀ ਰਹੀ ਆ, ਸਾਰੇ ਚਾਨਣ ਹੋ ਜਾਂਦਾ। ਉਸ ਤੋਂ ਬਾਅਦ ਰਾਜਨੀਤੀ ਚੱਲਦੀ, ਜੋ ਮਰਜ਼ੀ ਚੱਲਦਾ। ਤਾਂ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਇੱਥੇ ਜੋ ਕੁਝ ਹੋਇਆ ਸਰਦਾਰ ਜੀ, ਸਾਰਾ ਕੁਝ ਹੀ ਗਲਤ ਹੋਇਆ ਸਿਸਟਮੈਟਿਕਲੀ। ਜੇ ਦੇਖੀਏ ਜਿਵੇਂ ਤੁਹਾਡੇ ਇੱਧਰ ਹੁੰਦਾ ਕਿ ਆਮ ਤੌਰ ਤੇ ਰਾਜਨੀਤਿਕ ਇਹੋ ਜਿਹੇ ਮਾਮਲਿਆਂ 'ਚ ਬਿਆਨ ਕੱਟ ਦਿੰਦੇ ਆ, ਡਿਫੈਂਸ ਦੇ ਅਫੀਸ਼ੀਅਲ ਦਿੰਦੇ ਨੇ ਜਾਂ ਤੁਹਾਡੇ ਇੰਟੈਲੀਜੈਂਸ ਵਾਲੇ ਦਿੰਦੇ ਨੇ, ਸਾਡੇ ਵੀ ਇੱਥੇ ਸਾਰਾ ਸਿਸਟਮ ਹੁੰਦਾ ਹੈ। ਤਾਂ ਰਾਜਨੀਤੀ ਹਾਵੀ ਹੋ ਜਾਂਦੀ ਹੈ ਯਕਦਮ, ਜਦ ਕਿ ਹੋਣਾ ਇਹ ਚਾਹੀਦਾ ਸੀਗਾ ਕਿ ਉਹ ਆਪਣਾ ਪੱਖ ਰੱਖਦੇ ਕਿ ਭਾਈ ਦੇਖੋ ਲਾਅ ਐਂਡ ਆਰਡਰ ਦਾ ਸਬਜੈਕਟ ਹੈ ਸਟੇਟ ਦਾ, ਅਸੀਂ ਪ੍ਰਧਾਨ ਮੰਤਰੀ ਨੂੰ ਪ੍ਰੋਟੈਕਟ ਕਰਨਾ ਸੀ, ਰੂਟ ਸੈਨੀਟਾਈਜ਼ ਉਹਨਾਂ ਨੇ ਕਰਨਾ ਸੀ, ਰੂਟ ਕਲੀਅਰੈਂਸ ਉਹਨਾਂ ਦੀ ਜ਼ਿੰਮੇਵਾਰੀ ਸੀ,
ਫੇਲੀਅਰ ਉਹਨਾਂ ਦੀ ਇੱਥੇ ਹੋਈ ਹੈ, ਆਪੇ ਪੰਜਾਬ ਵਾਲੇ ਜਵਾਬ ਦਿੰਦੇ, ਉਸ ਤੋਂ ਬਾਅਦ ਰਾਜਨੀਤੀ ਸ਼ੁਰੂ ਹੁੰਦੀ। ਪਰ ਇੱਥੇ ਰਾਜਨੀਤੀ ਤੋਂ ਗੱਲ ਸ਼ੁਰੂ ਹੋਈ ਆ ਤਾਂ ਸੁਨੀਲ ਜਾਖੜ ਤੁਹਾਨੂੰ ਪਤਾ ਹੀ ਹੈ, ਇਹਨਾਂ ਦੀਆਂ ਆਪਸ ਦੇ ਵਿੱਚ ਧੜੇਬੰਦੀਆਂ ਹੈਗੀਆਂ, ਉਸ ਲਿਹਾਜ਼ ਨਾਲ ਵੀ ਕਈ ਵਾਰ ਸਟੇਟਮੈਂਟ ਦੇ ਜਾਂਦੇ ਵੀ ਚਲੋ ਇਹਨਾਂ ਦਾ ਸਟੈਂਡ ਹੈ ਜਿਹੜਾ ਉਹਨੂੰ ਕਸੂਤਾ ਕਰੀਏ। ਜੀ ਜੀ। ਅਗਲੇ ਕਾਲਰ ਰਾਜ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ। ਹੈਲੋ ਹਾਂਜੀ ਸਤਿ ਸ੍ਰੀ ਅਕਾਲ। ਹਾਂਜੀ ਹਾਂਜੀ ਮਿੰਟੂ ਜੀ, ਮੰਨ ਲਓ ਕਿ ਜੇ ਪ੍ਰਧਾਨ ਮੰਤਰੀ ਦਾ ਉੱਥੇ ਵਿਰੋਧ ਨਾ ਹੁੰਦਾ, ਤੇ ਵੈਸੇ ਪ੍ਰਧਾਨ ਮੰਤਰੀ ਦਾ ਵਿਰੋਧ ਕਿਸੇ ਨੇ ਕੀਤਾ ਹੀ ਨਹੀਂਗਾ, ਉਹ ਜਿਹੜੇ ਲੋਕ ਆ ਰਹੇ ਸੀ ਬੀਜੇਪੀ ਦਾ ਪੰਜਾਬ ਜਿਹੜੇ ਉਹਨਾਂ ਦਾ ਵਿਰੋਧ ਹੋ ਰਿਹਾ ਸੀ, ਤੇ ਪ੍ਰਧਾਨ ਮੰਤਰੀ ਦਾ ਉੱਥੇ ਆ ਗਿਆ। ਮੈਨੂੰ ਨਹੀਂ ਲੱਗਦਾ ਵੀ ਜਿਹੜੇ ਲੋਕ ਉੱਥੇ ਧਰਨੇ ਤੇ ਬੈਠੇ ਹੋਣਗੇ ਉਹਨਾਂ ਨੂੰ ਪਤਾ ਹੋਊਗਾ ਵੈਸੇ ਪ੍ਰਧਾਨ ਮੰਤਰੀ ਆ ਰਿਹਾ ਇਸ ਰੂਟ ਤੋਂ ਦੀ, ਤੇ ਜਾਣ ਬੁੱਝ ਕੇ ਹੁਣ ਤੁਸੀਂ ਮੰਨ ਲਓ ਵੀ ਜੇ ਉਹ ਨਿਕਲ ਵੀ ਜਾਂਦਾ ਉੱਥੋਂ, ਕਿ ਉਹ ਜਿਹੜੀ ਰੈਲੀ ਸੀ ਉੱਥੇ ਉਹਦੇ ਵਿੱਚ ਜਾ ਕੇ ਸੰਬੋਧਨ ਕਰਦਾ, ਉੱਥੇ ਉਹਨੇ ਬੋਲਣਾ ਸੀ ਜਾ ਕੇ, ਉਹ ਰੈਲੀ ਹੈ ਹੀ ਨਹੀਂ ਸੀ। ਤੇ ਇਹ ਇੱਕ ਸਭ ਨੂੰ ਪਤਾ ਜੀ, ਸਭ ਨੂੰ ਪਤਾ ਵੀ ਉਹ ਕਿਉਂ ਮੁੜਿਆ। ਚਲੋ ਰਾਜਨੀਤੀ ਵਾਲਿਆਂ ਨੇ ਰਾਜਨੀਤੀ ਕਰੀ ਜਾਣੀ ਹੈ, ਹੋਰ ਮੀਡੀਆ ਵਾਲਿਆਂ ਨੇ ਆਪਦਾ ਕੰਮ ਕਰੀ ਜਾਣਾ। ਘੱਟ ਤੋਂ ਘੱਟ ਕੀ ਤੁਹਾਨੂੰ ਲੱਗਦਾ ਵੀ ਕੋਰਟ ਇਹਦੇ ਉੱਤੇ ਕੋਈ, ਕੋਰਟ ਨੂੰ ਵੀ ਪਤਾ ਵੀ ਕੀ ਹੋਣਾ, ਵੀ ਕੋਰਟ ਕੁਛ ਇਹਦੇ ਤੇ ਇਨਸਾਫ ਕਰੂ, ਹਾਈ ਕੋਰਟ ਜਾਂ ਸੁਪਰੀਮ ਕੋਰਟ? ਤੇ ਨਹੀਂ ਦੇਖੋ ਇੱਕ ਚੀਜ਼, ਹਾਂਜੀ ਮਿੰਟੂ ਜੀ, ਹਾਂਜੀ ਜੀ ਮਿੰਟੂ ਜੀ। ਇੱਕ ਚੀਜ਼ ਹੈ ਇਸ ਮਾਮਲੇ ਦੇ ਵਿੱਚ, ਦੇਖੋ ਕੀ ਹੈ ਕਿ ਪ੍ਰਧਾਨ ਮੰਤਰੀ ਦਾ ਕਨਵੇ ਰੁਕਣਾ, ਕਿਉਂਕਿ ਹੁਣ ਦੇਖੋ ਬਹੁਤ ਸਾਰੇ ਆਪਾਂ ਮਾਹਰਾਂ ਦੀਆਂ ਵਿਚਾਰਾਂ ਸੁਣ, ਮੈਂ ਮਾਹਰ ਨਹੀਂ ਹੈ ਇਸ ਮਾਮਲੇ 'ਚ, ਜਿਹੜੇ ਪ੍ਰੋਟੋਕਾਲ VVIP ਜਾਂ ਜੋ SPG ਹੈ ਉਹਦੇ ਤੋਂ ਵਾਕਫ ਨੇ, ਉਹਨਾਂ ਦੀ ਜੋ ਮੈਂ ਸੁਣੀ ਆ ਰਾਏ, ਉਹਦੇ 'ਚ ਜਿਹੜੀ ਗੱਲ ਨਿਕਲ ਕੇ ਆਉਂਦੀ ਹੈ ਕਿ ਦਰਅਸਲ ਕਨਵੇ ਦਾ ਰੁਕਣਾ ਹੀ ਬ੍ਰੀਚ ਆਫ ਸਿਕਿਉਰਿਟੀ ਹੁੰਦਾ, ਮਤਲਬ ਕਿ ਕਿਸੇ ਵੀ ਕਾਰਨ ਕਰਕੇ ਤਾਂ ਬ੍ਰੀਚ ਆਫ ਸਿਕਿਉਰਿਟੀ ਤਾਂ ਹੋਗੀ, ਉਹ ਤਾਂ ਹੋ ਗਈ ਆ, ਉਹਨੂੰ ਆਪਾਂ ਜਿਵੇਂ ਮਰਜ਼ੀ ਹੁਣ ਮੰਨੀਏ ਜਾਂ ਨਾ, ਉਹ ਹੋਈ ਆ। ਅੱਛਾ, ਉਹਦੇ ਤੋਂ ਜ਼ਿੰਮੇਵਾਰ ਕੌਣ ਆ? ਉਹ ਮੇਰੇ ਖਿਆਲ ਦੇ ਨਾਲ ਇੱਕ ਜਾਂਚ ਪੜਤਾਲ ਦਾ ਵਿਸ਼ਾ ਹੈ। ਜਿਹੜੀ ਬਲੂ ਬੁੱਕ ਹੈ SPG ਦੀ, ਉਹਦੇ ਮੁਤਾਬਕ ਮਤਲਬ ਕਿ 4 ਕਿਲੋਮੀਟਰ ਅੱਗੇ ਲੋਕਲ ਪੁਲਿਸ ਦਾ ਦਸਤਾ ਚੱਲਦਾ ਹੈ, ਜੋ ਰੂਟ ਕਲੀਅਰੈਂਸ ਨੂੰ ਓਕੇ ਕਰਦਾ ਹੈ ਹਰੇਕ 4 ਕਿਲੋਮੀਟਰ ਤੇ ਕਿ ਹਾਂ ਯੈਸ ਓਕੇ ਯੈਸ ਓਕੇ ਯੈਸ ਓਕੇ। ਤੇ ਜੇ ਮੰਨ ਲਓ ਉੱਥੇ ਬੈਠੇ ਸਨ ਕਿਸਾਨ, ਕਿਸੇ ਵੀ ਮੰਤਵ ਵਾਸਤੇ ਬੈਠੇ ਨੇ, ਚਾਹੇ ਪਹਿਲੀ ਗੱਲ ਤਾਂ ਦੇਖੋ ਆਪਾਂ ਕਹਿੰਦੇ ਆ ਕਿ ਡੈਮੋਕ੍ਰੇਸੀ ਹੈ ਜਾਂ ਸਾਨੂੰ ਪ੍ਰੋਟੈਸਟ ਕਰਨ ਦਾ ਹੱਕ ਹੈ, ਕਿ ਕਿਸੇ ਨੂੰ ਰੈਲੀ ਕਰਨ ਦਾ ਹੱਕ ਨਹੀਂ ਹੈ, ਮਾਫ ਕਰਨਾ, ਕਿ ਉਹਦਾ ਹੱਕ ਅਸੀਂ ਖੋਹ ਲਵਾਂਗੇ। ਅਸੀਂ ਸਾਈਡਾਂ ਤੇ ਖਲੋ ਕੇ ਕਾਲੇ ਝੰਡੇ ਦਿਖਾ ਸਕਦੇ ਹਾਂ, ਜਿੰਦਾਬਾਦ ਮੁਰਦਾਬਾਦ ਕਰ ਸਕਦੇ ਹਾਂ, ਅਸੀਂ ਬੱਸਾਂ 'ਚ ਚੜ੍ਹ ਕੇ ਕਿਸੇ ਨੂੰ ਲਾਹਨਤਾਂ ਪਾਈਏ, ਗਾਲਾਂ ਕੱਢੀਏ, ਫਟਕਾਰਾਂ ਪਾਈਏ, ਕੀ ਇਹਨੂੰ ਤੁਸੀਂ ਜਾਇਜ਼ ਮੰਨਦੇ ਹੋ? ਇਹ ਖੁੱਲ੍ਹ ਕਿਹਨੇ ਦਿੱਤੀ ਹੈ? ਇਹ ਖੁੱਲ੍ਹ ਕਿਹਨੇ? ਜਦੋਂ ਮੈਨੂੰ ਯਾਦ ਹੈ ਮੈਂ ਅਖਬਾਰ ਵਾਸਤੇ ਕੰਮ ਕਰਦਾ ਹੁੰਦਾ ਸਾਂ, ਜਿੱਥੇ ਕਿਤੇ ਬਾਦਲ ਸਾਹਿਬ ਨੇ ਆਉਣਾ ਹੁੰਦਾ ਸੀਗਾ, 3 ਦਿਨ ਪਹਿਲਾਂ ਹੀ ਇਹਨਾਂ ਕਿਸਾਨ ਆਗੂਆਂ ਨੂੰ ਨਜ਼ਰਬੰਦ ਕਰ ਲੈਂਦੇ ਹੁੰਦੇ ਸੀ, ਇਹਨਾਂ ਨੂੰ ਪੁੱਛ ਲਿਓ ਭਾਵੇਂ, ਇਹਨਾਂ ਨੂੰ ਪੁੱਛ ਲਿਓ, ਜਿੰਨੇ ਵੀ ਵੱਡੇ ਆਗੂ ਮੈਂ ਖੁਦ ਦੇਖੇ ਆ, ਇਹਨਾਂ ਦੇ ਪਰਿਵਾਰ ਪ੍ਰੈਸ ਨੋਟ ਲੈ ਕੇ ਤੁਰੇ ਫਿਰਦੇ ਹੁੰਦੇ ਸੀ ਕਿ ਉਹਨਾਂ ਨੂੰ ਥਾਣੇ ਰੱਖਿਆ ਗਿਆ। ਸੋ ਕਹਿਣ ਦਾ ਮਤਲਬ ਇਹ ਆ ਕਿ ਇਹ ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਭਾਈ ਠੀਕ ਹੈ, ਅਗਲੇ ਦਾ ਵੀ ਹੱਕ ਹੈ, ਅਸੀਂ ਆਪਣਾ ਪ੍ਰੋਟੈਸਟ ਕਰੀਏ, ਅਗਲੇ ਨੂੰ ਵੀ ਉਹਦਾ ਹੱਕ ਹੈ ਜਿਹੜਾ ਉਹ ਇਸਤੇਮਾਲ ਕਰਨ ਦਈਏ। ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਜੇ ਇਸ ਗੱਲ ਦੀ ਛਾਣਬੀਣ ਹੋਵੇ, ਮੈਨੂੰ ਜੋ ਲੱਗਦਾ, ਦੇਖੋ ਹੋ ਸਕਦਾ ਮੈਂ ਗਲਤ ਹੋਵਾਂ, ਮੈਨੂੰ ਇਹ ਲੱਗਦਾ ਕਿ ਨਾ ਐਰੀਅਤ ਪੰਜਾਬ ਗਵਰਨਮੈਂਟ ਪਲੱਸ ਯਾਨੀ ਪੰਜਾਬ ਪੁਲਿਸ ਉਹਦੀ ਵੀ ਹੈ, ਔਰ ਕੁਝ ਹੱਦ ਤੱਕ ਇਹ ਪ੍ਰਧਾਨ ਮੰਤਰੀ ਦੀ ਜਿੱਦ ਦਾ ਸਿੱਟਾ ਹੈ ਕਿ ਜਿਹੜਾ ਇੰਨਾ ਵੱਡਾ ਰੂਟ ਲਾਇਆ ਗਿਆ। ਮੈਂ ਨਹੀਂ ਮੰਨਦਾ SPG ਵਰਗੇ ਜਿਹੜੇ ਪ੍ਰੋਫੈਸ਼ਨਲ ਅਫਸਰ ਹੁੰਦੇ ਆ ਉਹ ਏਡਾ ਲੰਮਾ ਰੂਟ ਬਾਰਡਰ ਸਟੇਟ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਦੇ ਦੇਣਗੇ। ਜੀ, ਜਾਂ ਤਾਂ ਇਹ ਹੈਲੀਕਾਪਟਰ ਤੇ ਵੀ ਸਕਦਾ ਸੀਗਾ, ਪਰ ਫਿਰ ਨਟੰਕੀ ਜਿਹੜੀ ਉਹ ਹੋਣੀ ਕੀਤੀ ਸੀ। ਮਿੰਟੂ ਜੀ, ਮੈਨੂੰ ਯਾਦ ਆਉਂਦਾ ਕੁਛ ਮਹੀਨੇ ਪਹਿਲਾਂ ਜਦੋਂ ਟ੍ਰੈਫਿਕ ਦੇ ਵਿੱਚ ਆਮ ਤੁਰਿਆ ਜਾਂਦਾ ਸੀ ਕਿ ਮੋਦੀ ਤੋਂ ਕਹਿੰਦੇ ਜੀ ਦੇਖੋ ਜੀ ਆਮ ਬੰਦਿਆਂ ਵਾਂਗੂ ਟ੍ਰੈਫਿਕ 'ਚ, ਤੇ ਅੱਜ ਟ੍ਰੈਫਿਕ ਜਾਮ 'ਚ ਫਸ ਕੇ ਤੇ ਕਹਿੰਦਾ ਵੀ ਜਾਨ ਨੂੰ ਖਤਰਾ ਹੋ ਗਿਆ। ਏਦਾਂ ਦਾ ਵੀ ਦੋਗਲਾਪੰਤੀ ਨਾ ਏਦਾਂ ਤਾਂ ਕਈ ਵਾਰੀ ਏਦਾਂ ਹੋਇਆ, ਪ੍ਰਧਾਨ ਮੰਤਰੀਆਂ ਦੇ ਕਨਵੇ ਜਿਹੜੇ ਇਸ ਤਰ੍ਹਾਂ ਚਲੇ ਜਾਂਦੇ ਨੇ। ਮੈਨੂੰ ਯਾਦ ਹੈ ਕਿ ਇੱਕ ਵਾਰੀ ਵਾਜਪਾਈ ਸਾਹਿਬ ਹੁੰਦੇ ਸਨ ਤਾਂ ਉਹਨਾਂ ਦਾ ਜਿਹੜਾ ਜਹਾਜ਼ ਸੀਗਾ ਉਹ ਦਿੱਲੀ ਦੀ ਬਜਾਏ ਮੈਨੂੰ ਲੱਗਦਾ ਜੈਪੁਰ ਉਤਾਰਿਆ ਗਿਆ ਸੀਗਾ, ਤਾਂ ਉੱਥੋਂ ਵਾਇਆ ਉਹਨਾਂ ਨੂੰ ਤੜਕੇ ਸੜਕ ਲਿਆਂਦਾ ਗਿਆ ਸੀ, ਨਾਲੇ ਰੂਟ ਵੀ ਨਹੀਂ ਸੀ ਲੱਗਾ, ਰੂਟ ਵੀ ਨਹੀਂ ਸੀ ਲੱਗਾ, ਕੋਈ ਕਾਰਨ ਰਿਹਾ ਸੀਗਾ, ਸ਼ਾਇਦ ਮੌਸਮ ਦਾ ਸੀਗਾ। ਐਸਾ ਹੋਇਆ ਇਹਨਾਂ ਦਾ ਕਨਵੇ ਕਈ ਵਾਰੀ ਮਤਲਬ ਕਿਸ ਤਰ੍ਹਾਂ ਗਿਆ, ਰੈਡ ਲਾਈਟ ਤੇ ਵੀ ਗਿਆ, ਨੋਇਡਾ 'ਚ ਇੱਕ ਵਾਰੀ ਰਸਤਾ ਵੀ ਭੁੱਲ ਗਏ ਸੀ ਮੇਰੇ ਖਿਆਲ ਦੇ ਨਾਲ। ਐਸਾ ਹੋਇਆ, ਐਸੀ ਗੱਲ ਨਹੀਂ ਹੈ। ਪਰ
ਚਲੋ ਏਦਾਂ ਨਹੀਂ ਹੋਣਾ ਵੀ ਨਹੀਂ ਚਾਹੀਦਾ, ਰਸਤਾ ਲੁਕਣਾ ਨਹੀਂ ਚਾਹੀਦਾ, ਮੈਂ ਇਹ ਗੱਲ ਮੰਨਦਾ, ਇਸ ਗੱਲ ਨਾਲ ਐਗਰੀ ਹੈ, ਪਰ ਐਡਾ ਵੱਡਾ ਰੂਟ ਕਿਵੇਂ ਲਾਇਆ? ਕਿਉਂਕਿ ਪੰਜਾਬ ਪੁਲਿਸ ਦੇ ਐਸਪੀਡੀ ਐਡਾ ਵੱਡਾ ਰੂਟ ਨਹੀਂ ਸੰਭਾਲ ਸਕਦੀ, ਆਪਾਂ ਨੂੰ ਵੀ ਪਤਾ ਹੈ। ਪਰ ਗੱਲ ਇਹ ਹੈ ਕਿ 4 ਕਿਲੋਮੀਟਰ ਬਲੂ ਬੁੱਕ ਦੇ ਮੁਤਾਬਕ ਅੱਗੇ ਰਸਤਾ ਕਲੀਅਰ ਹੋਣਾ ਜ਼ਰੂਰੀ ਹੁੰਦਾ ਹੈ। ਤਾਂ ਉਹ ਜਿਹੜੀ ਲਾਸਟ ਇਨਪੁਟ ਦਿੱਤੀ ਗਈ ਹੈ, ਕੀ ਦਿੱਤੀ ਨਹੀਂ ਗਈ, ਤੇ ਉਹ ਕਿਸ ਪੁਆਇੰਟ ਤੇ ਦਿੱਤੀ ਗਈ ਹੈ? ਜਿਸ ਪੁਆਇੰਟ ਤੇ ਦਿੱਤੀ ਗਈ ਹੈ ਤਾਂ ਉੱਥੋਂ ਪ੍ਰਧਾਨ ਮੰਤਰੀ ਨੂੰ ਇੱਕ ਸੇਫ ਹਾਊਸ ਦੇ ਵਿੱਚ ਮਤਲਬ ਕਿ ਖੜਿਆ ਕਿਉਂ ਨਹੀਂ ਗਏ? ਬਹੁਤ ਵੱਡੇ ਪ੍ਰਸ਼ਨ, ਇਹ ਟੈਕਨੀਕਲੀ ਜੇ ਆਪਾਂ ਦੇਖੀਏ ਤਾਂ ਬਹੁਤ ਮਹੱਤਵਪੂਰਨ ਹੋ ਜਾਂਦੇ ਨੇ। ਜੀ ਜੋਗਾ ਸਿੰਘ ਜੀ। ਮੁੰਡੇ ਸਾਹਿਬ ਸਤਿ ਸ਼੍ਰੀ ਅਕਾਲ ਜੀ, ਜਨਰਲ ਸਤਿ ਸ਼੍ਰੀ ਅਕਾਲ ਜੀ। ਸਤਿ ਸ਼ੱਕ ਹੈ ਕਿ ਇਹ ਸਾਜ਼ਿਸ਼ ਸੀ ਜਾਂ ਸਿਕਿਉਰਿਟੀ ਦੀ ਅਣਗਹਿਲੀ ਆ ਜੀ, ਕਿਉਂਕਿ ਜੇ ਪ੍ਰੋਟੋਕਾਲ ਦੇ ਮੁਤਾਬਕ ਡਿਪਟੀ ਹੋਮ ਮਿਨਿਸਟਰ ਨੂੰ ਜਾਂ ਚੀਫ ਮਿਨਿਸਟਰ ਨੂੰ ਉੱਥੇ ਰਿਸੀਵ ਕਰਕੇ ਜਾਣਾ ਚਾਹੀਦਾ ਸੀ। ਜਿਹੜੀ ਐਡੀ ਬੜੀ 1 ਕਰੋੜ 62 ਲੱਖ ਦੀ ਸਿਕਿਉਰਿਟੀ ਖਰਚ ਹੁੰਦਾ, ਫਿਰ ਪੰਜਾਬ ਦੀ ਸਿਕਿਉਰਿਟੀ ਤਾਂ ਸਾਡਾ ਫਿਰ ਤਾਲਮੇਲ ਤਾਂ ਸੀ ਰਹਿੰਦਾ ਜਿਵੇਂ, ਤੇ ਇਹਦਾ ਪਲਾਨ ਕਰਨਾ ਕਿੱਦਾਂ ਨਾਲ। ਦੂਜੀ ਗੱਲ ਇਹ ਕਹਿੰਦੇ ਪਹਿਲਾਂ ਹੈਲੀਕਾਪਟਰ ਵੀ ਆਉਣ ਸੀ, ਜਾਂ ਕਿਉਂ ਬਦਲਿਆ ਗਿਆ ਜੀ? ਇਹ ਸਾਜ਼ਿਸ਼ ਸੀ ਜਾਂ ਕਹਿਣਾ ਮਤਲਬ ਇਹ ਸਿਕਿਉਰਿਟੀ ਦੇ ਵਿੱਚ ਅਣਗਹਿਲੀ ਸੀ? ਜੀ ਨਹੀਂ, ਮੈਨੂੰ ਸਾਜ਼ਿਸ਼ ਘੱਟ ਲੱਗਦੀ ਹੈ, ਮੈਨੂੰ ਸਿਆਸਤ ਵਧੇਰੇ ਲੱਗਦੀ ਹੈ। ਉਹਦੇ ਮੇਰੇ ਕੋਲ ਕੁਝ ਤਰਕ ਨੇ, ਮਤਲਬ ਕਿ ਪ੍ਰਧਾਨ ਮੰਤਰੀ ਨੇ ਜਦੋਂ ਦੇਖਿਆ ਕਿ ਚਲੋ ਮੌਸਮ ਦੇ ਅਨੁਸਾਰ ਉੱਥੇ ਪਤਾ ਨਹੀਂ, ਆਪਾਂ ਮੌਜੂਦ ਨਹੀਂ ਸਨ, ਕਿਸਨੇ ਫੈਸਲਾ ਲਿਆ ਜਾਂ ਕਿਸਨੇ ਨਹੀਂ, ਪਰ ਮੇਰਾ ਮੰਨਣਾ ਇਹ, ਮੇਰਾ ਜੋ ਤਜਰਬਾ ਹੈ ਜਾਂ ਮੇਰੀ ਮਤਲਬ ਕਿ ਤੁੱਛ ਬੁੱਧੀ ਹੈ ਕਿ ਐਸਪੀਜੀ ਐਡਾ ਵੱਡਾ ਰੂਟ ਨਹੀਂ ਲਾ ਸਕਦੀ ਹੱਦ ਤੇ ਪ੍ਰਧਾਨ ਮੰਤਰੀ ਦਾ। ਤਾਂ ਪ੍ਰਧਾਨ ਮੰਤਰੀ ਨੂੰ ਐਸਪੀਜੀ ਰੋਕ ਵੀ ਨਹੀਂ ਸਕਦੀ। ਆਪਾਂ ਨੂੰ ਵੀ ਪਤਾ ਪ੍ਰਧਾਨ ਮੰਤਰੀ ਜਿੱਦ ਦਾ ਬਹੁਤ ਪੜਾ ਹੈ। ਸੋ ਇਹ ਤਾਂ ਗੱਲ ਕਲੀਅਰ ਹੁੰਦੀ ਆ ਕਿਤੇ ਨਾ ਕਿਤੇ। ਚਲੋ ਅਥੈਂਟਿਕਲੀ ਆਪਾਂ ਨਹੀਂ ਕਹਿ ਸਕਦੇ ਕਿ ਕੋਈ ਪ੍ਰਮਾਣਿਤ ਕਰੀਏ ਗੱਲ ਨੂੰ ਕਿਸੇ ਤਰੀਕੇ ਦੇ ਨਾਲ, ਉਹ ਆਪਣੇ ਕੋਲ ਹੈ ਨਹੀਂ, ਪਰ ਆਪਾਂ ਨੂੰ ਪਤਾ ਹੈ ਕਿ ਐਸਪੀਜੀ, ਜੇ ਤੁਸੀਂ ਇੱਕ ਹੋਰ ਮੈਂ ਤੁਹਾਨੂੰ ਦੱਸਦਾ, ਤੁਸੀਂ ਕਾਫੀ ਕੋਟ ਕੀਤੇ ਆ ਪ੍ਰਧਾਨ ਮੰਤਰੀ ਦੇ ਨਾਲ ਜੁੜੇ ਹੋਏ ਵਾਕਿਆਤ। ਪਿਛਲੇ ਦਿਨੀ ਬਨਾਰਸ ਦੇ ਵਿੱਚ ਗਏ ਸਨ। ਬਨਾਰਸ ਦੇ ਵਿੱਚ ਜਦ ਗਏ ਸਨ ਤਾਂ ਪ੍ਰੋਟੋਕਾਲ ਦੇ ਮੁਤਾਬਕ ਐਸਪੀਜੀ ਦਾ ਇੱਕ ਗਾਰਡ ਹੈ, ਇਹਨਾਂ ਦੇ ਨਾਲ ਹਰ ਵਕਤ 1.5 ਫੁੱਟ ਦੀ ਦੂਰੀ ਤੇ ਰਹਿਣਾ ਜ਼ਰੂਰੀ ਹੈ। ਮੈਂ ਉਹ ਗੌਰ ਨਾਲ ਦੇਖਿਆ, ਤੁਸੀਂ ਗੂਗਲ ਕਰਕੇ ਦੇਖ ਲਿਓ, ਤੁਹਾਨੂੰ ਜੇ ਵੀਡੀਓ ਮਿਲ ਜਾਵੇ ਤਾਂ ਐਸਪੀਜੀ ਦਾ ਉਹ ਗਾਰਡ ਜਿਹੜਾ ਕਿ ਹਰ ਟਾਈਮ ਰਹਿਣਾ ਪ੍ਰੋਟੋਕਾਲ ਦੇ ਮੁਤਾਬਕ ਜ਼ਰੂਰੀ ਹੈ, ਉਹ ਗਾਰਡ ਫਰੇਮ 'ਚ ਹੀ ਆਏਗਾ, ਜਦਕਿ ਉਹਦਾ ਸ਼ੈਡੋ ਪੈ ਰਿਹਾ ਆਸੇ ਪਾਸੇ, ਮਤਲਬ ਕਿ ਦੂਰ ਕਰ ਦਿੱਤਾ ਗਿਆ ਉਹਨੂੰ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਸੰਕੇਤ ਕਰਦੀਆਂ ਵਾ ਕਿ ਪ੍ਰਧਾਨ ਮੰਤਰੀ ਦਾ ਹੀ ਸ਼ਾਇਦ ਫੈਸਲਾ ਹੋਏਗਾ। ਸ਼ਾਇਦ ਲਾ ਰਿਹਾ ਮੈਂ ਸ਼ਬਦ, ਪੱਕਾ ਨਹੀਂ ਕਹਿ ਰਿਹਾ। ਦੂਜੀ ਗੱਲ ਇਹ ਆ ਕਿ ਜਦ ਇਹ ਸਾਰਾ ਕੁਝ ਹੋ ਗਿਆ ਤੇਜ਼ੀ ਦੇ ਨਾਲ, ਕਿਉਂਕਿ ਪ੍ਰਧਾਨ ਮੰਤਰੀ ਨੂੰ ਸ਼ਾਇਦ ਇਹੀ ਹੋਏਗਾ ਕਿ ਸਾਡਾ ਕਾਨਵੇ ਲੱਗ ਜਾਏਗਾ, ਪੰਜਾਬ ਪੁਲਿਸ ਨੂੰ ਸਾਰਾ ਕੁਝ ਕਰਨਾ ਪਏਗਾ ਪ੍ਰੋਟੋਕਾਲ ਦੇ ਮੁਤਾਬਕ। ਜੋ ਹੀ ਉੱਥੇ 15-20 ਮਿੰਟ ਅੜਿੱਕਾ ਪੈ ਗਿਆ, ਹਾਲਾਂਕਿ ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ ਔਰ ਮੇਰਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਤੇ ਕੋਈ ਹਮਲਾ ਨਹੀਂ ਹੋਇਆ। ਹਾਂ, ਰਸਤਾ ਜਿਹੜਾ ਹੈ ਉਹ ਰੁਕਾਵਟ ਦਾ ਸ਼ਿਕਾਰ ਹੋਇਆ, ਉਹਦੇ 'ਚ ਕੋਈ ਸ਼ੱਕ ਨਹੀਂ ਹੈ। ਅੱਛਾ, ਉਸ ਤੋਂ ਬਾਅਦ ਫਿਰ ਮੇਰੇ ਖਿਆਲ ਦੇ ਨਾਲ ਜਿਹੜਾ ਉਹ ਵਾਪਸੀ ਵਾਲਾ ਰੂਟ ਰਿਹਾ ਹੈ ਨਾ, ਉੱਥੇ ਹੀ ਸਾਰੀਆਂ ਚੀਜ਼ਾਂ ਜਿਹੜੀਆਂ ਫਿਰ ਹੋਣੀਆਂ ਸਟਾਰਟ ਹੋ ਗਈਆਂ, ਕਿਉਂਕਿ ਇਹਨਾਂ ਨੂੰ ਪਤਾ ਲੱਗ ਗਿਆ ਕਿ ਸਾਰਾ ਕੁਝ ਕੀਤਾ ਕਰਾਇਆ ਜਿਹੜਾ ਉਹ ਕਾਂਗਰਸ ਸਰਕਾਰ ਨੇ। ਔਰ ਇਹ ਤੇ ਤੁਹਾਨੂੰ ਮੰਨਣਾ ਹੀ ਪਏਗਾ, ਇਹ ਤੁਹਾਨੂੰ ਮੰਨਣਾ ਪਏਗਾ ਕਿ ਸਵੇਰ ਤੋਂ ਨਹੀਂ 2 ਦਿਨ ਤੋਂ ਲੋਕ ਸੜਕਾਂ ਤੇ ਪਹਿਲਾਂ ਆ ਗਏ ਸਨ, ਇੱਕ ਰਾਤ ਪਹਿਲਾਂ ਵੀ ਸੜਕਾਂ ਤੇ ਸਨ, ਔਰ ਲੋਕਾਂ ਨੇ ਹਰੇਕ ਜਗ੍ਹਾ ਤੇ, ਖਾਸ ਤੌਰ ਤੇ ਕਿਸਾਨਾਂ ਨੇ ਹਰੇਕ ਜਗ੍ਹਾ ਤੇ ਆ ਕੇ, ਤੁਸੀਂ ਇੱਕ ਚੀਜ਼ ਦਾ ਹੋਰ ਸ਼ੁਕਰ ਕਰੋ, ਬੱਸਾਂ ਰੋਕੀਆਂ ਗਈਆਂ, ਇੱਕ ਪਾਸੇ 1000 ਬੰਦਾ ਖੜਾ ਸੀ, ਇੱਕ ਪਾਸੇ 100 ਬੰਦਾ ਖੜਾ ਸੀ, ਵਿਚਾਲੇ 10 ਪੁਲਿਸ ਵਾਲੇ ਖੜੇ ਸਨ, ਕਿਤੇ ਕਲੈਸ਼ ਨਹੀਂ ਹੋਇਆ, ਨਹੀਂ ਤਾਂ ਹਿੰਦੂ ਸਿੱਖ ਮਸਲਾ ਬਣ ਜਾਣਾ ਸੀਗਾ ਨਾਲ ਹੀ। ਹਾਲਾਂਕਿ ਹਲਕੀਆਂ ਝੜਪਾਂ ਹੋਈਆਂ ਨੇ ਭਾਜਪਾ ਵਾਲਿਆਂ 'ਚ ਜਾਂ ਕਿਸਾਨਾਂ 'ਚ, ਪਰ ਮੇਰਾ ਮੰਨਣਾ ਇਹ ਹੈ ਕਿ ਇੱਧਰੋਂ ਵੀ ਸ਼ੁਕਰਗੁਜ਼ਾਰੀ ਕਰੋ। ਸੋ ਇਹ ਸਾਰਾ ਕੁਝ ਹੈ ਜਿਹੜਾ ਮੈਨੂੰ ਲੱਗਦਾ ਕਿ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਪੰਜਾਬ ਸਰਕਾਰ ਨੇ ਖੁੱਲ੍ਹ ਦੇ ਕੇ ਇਹ ਸਾਰਾ ਕੁਝ ਹੈ ਜਿਹੜਾ ਉਹ ਹੋਣ ਦਿੱਤਾ, ਕਰਵਾਇਆ ਨਹੀਂ ਮੈਂ ਕਹਿ ਸਕਦਾ ਕਿ ਹੋਣ ਦਿੱਤਾ, ਤਾਂ ਫਿਰ ਕਿਉਂ ਨਾ ਹੁਣ ਅਸੀਂ ਵੀ ਥੋੜਾ ਕਰਕੇ ਦੇਖ ਲਈਏ ਬੇ ਰਾਜਨੀਤਿਕ। ਲੋਕ ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਫਾਇਦਾ ਲੈਂਦੇ ਨੇ ਮੌਕਿਆਂ ਦਾ। ਜੀ, ਉਹਨਾਂ ਦੇ ਕੋਲ ਫਿਰ ਢਾਂਚਾ ਪੂਰੇ ਮੁਲਕ ਦਾ ਆ, ਇਹਨਾਂ ਕੋਲ ਇਕੱਲੇ ਸਟੇਟ ਦਾ ਸੀਗਾ, ਫਰਕ ਤਾਂ ਉੱਥੇ ਪੈਣਾ ਹੀ ਪੈਣਾ ਸੀ। ਮਨਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। 2 ਗੱਲਾਂ ਕਰਨੀਆਂ, ਫਿਰ ਜਵਾਬ ਦਿਓ ਜੀ। ਪਹਿਲੀ ਗੱਲ ਇਹ ਹੈਗੀ ਆ ਕਿ ਜਿਵੇਂ ਹੁਣ ਇਹਨੇ ਨਾਟਕ ਤੇ ਡਰਾਮਾ ਕੀਤਾ ਮੋਦੀ ਨੇ, ਇਹ
ਪੱਛਮੀ ਬੰਗਾਲ ਦੀ ਇਲੈਕਸ਼ਨ ਦੇ ਪਹਿਲਾਂ ਵੀ ਇਸ ਤਰ੍ਹਾਂ ਦੇ ਡਰਾਮੇ ਕੀਤੇ ਸੀ ਮਮਤਾ ਬੈਨਰਜੀ ਜੀ ਨਾਲ ਵੀ ਪਰਚੇ ਕਰ ਦਿਓ, ਉੱਥੋਂ ਦੇ ਫੜ ਲਓ, DGP ਨੂੰ ਪਰਚਾ ਕਰ ਦਿਓ, ਉਹਨੂੰ ਪਰ ਮਮਤਾ ਬੈਨਰਜੀ ਨੇ ਬੜੇ ਤਰੀਕੇ ਨਾਲ ਉਹਨੂੰ ਜਵਾਬ ਦਿੱਤਾ ਸੀ। ਉਹਨਾਂ ਦੇ ਮੋਦੀ ਦੇ ਬੰਦਿਆਂ ਦੇ ਪਰਚੇ ਕਰਤੇ ਸੀ ਉਹਨਾਂ ਨੇ ਸੈਂਟਰ ਵਾਲਿਆਂ ਦੇ, ਪਰ ਹੁਣ ਇਹ ਕੀ ਪਤਾ ਇਹ ਇੰਨੇ ਚੁੱਕੇ ਹੈਗੇ ਕਰ ਵੀ ਸਕਦੇ ਕਿ ਨਹੀਂ ਕਰ ਸਕਦੇ, ਪਰ ਉਹਨੇ ਇਹਨੂੰ ਠੋਕਵਾ ਜਵਾਬ ਦੇ ਦਿੱਤਾ ਸੀਗਾ। ਇਹ ਭੱਜ ਗਏ ਫਿਰ ਉੱਥੇ ਨਹੀਂ ਸੀ ਕਹਿੰਦਾ ਤੋਂ ਮਨਜੀਤ ਜੀ ਤੁਹਾਡੀ ਆਵਾਜ਼ ਕੱਟ ਗਈ ਜੀ। ਜੀ ਦੂਜੀ ਗੱਲ ਵੀ ਕਰ ਦਿਓ ਤੇ ਫਿਰ ਆਪਾਂ ਜੀ। ਹਾਂਜੀ ਹਾਂਜੀ ਦੂਜੀ ਗੱਲ ਹੈਗੀ ਆ ਵੀ ਜਿਵੇਂ ਸੁਪਰੀਮ ਕੋਰਟ ਦੇ ਇਹਨਾਂ ਨੇ ਕੇਸ ਲੈ ਗਏ ਆ ਵੀ ਇਹ ਆਹ ਗੱਲ ਹੋ ਗਈ ਆ ਵੀ ਉਹ ਜਿਹੜੇ ਇੱਥੇ ਅਮਰੀਕਾ ਦੇ ਹੈਗੇ ਆ ਕਿ ਜਸਟਿਸ ਵਾਲੇ ਸਿੱਖ ਜਸਟਿਸ ਉਹਨਾਂ ਦਾ ਹੈਗਾ ਤੇ ਸੁਪਰੀਮ ਕੋਰਟ ਨੂੰ ਦੇ ਵਿੱਚ ਤਾਂ ਕਾਨੂੰਨ ਦਾ ਸਭ ਤੋਂ ਵੱਡਾ ਘਰ ਹੀ ਸੁਪਰੀਮ ਕੋਰਟ ਆ ਤੇ ਸੁਪਰੀਮ ਆਵਾਜ਼ ਕੱਟ ਰਹੀ ਹੈ ਮਨਜੀਤ ਜੀ ਜੀ। ਹਾਂਜੀ ਦੁਨੀਆ ਦੇ ਕਾਨੂੰਨ ਮੁਤਾਬਕ ਕੰਮ ਕਰੇ ਸੁਪਰੀਮ ਕੋਰਟ ਤੇ ਉਹ ਫਿਰ ਕਰਾ ਦੇਵੇ ਜੋ ਕਹਿੰਦੇ ਉਹ ਸਿੱਖ ਜਸਟਿਸ ਵੋਟਾਂ ਹੀ ਪੈਣੀਆਂ ਕਿਉਂ ਲੋਕਾਂ ਨੂੰ ਮਰਾਉਣ ਦੇ ਕੇ ਵੋਟਾਂ ਪਵਾ ਕੇ ਕੰਮ ਨਿਬੇੜਨ। ਥੈਂਕ ਯੂ ਜੀ। ਵੋਟਾਂ ਪਵਾ ਦੇਣ। ਓਕੇ ਥੈਂਕ ਯੂ ਜੀ। ਦੇਖੋ ਸੁਪਰੀਮ ਕੋਰਟ ਵੋਟਾਂ ਨਹੀਂ ਪਵਾ ਸਕਦੀ, ਕਿਉਂ ਏਦਾਂ ਦੀ ਆਪਾਂ ਗੱਲਾਂ ਕਰਦੇ ਆ, ਇਹਨਾਂ ਗੱਲਾਂ ਦਾ ਉਹ ਬਹਿਸ ਦਾ ਫਾਇਦਾ ਨਹੀਂ। ਸੁਪਰੀਮ ਕੋਰਟ ਕਿੱਦਾਂ ਸਰ ਵੋਟਾਂ ਪਵਾ ਸਕਦੀ ਹੈ? ਸੁਪਰੀਮ ਕੋਰਟ ਤਾਂ ਪੰਜਾਬ ਦੀਆਂ ਵੋਟਾਂ ਨਹੀਂ ਪਵਾ ਸਕਦੀ ਕਿਉਂਕਿ ਵੋਟਾਂ ਚੋਣ ਕਮਿਸ਼ਨ ਕਰਵਾਉਂਦਾ ਹੈ। ਸੋ ਦੂਜੀ ਗੱਲ ਜਿਹੜੀ ਹੈ ਕਿ ਇਸ ਮਾਮਲੇ ਦੇ ਵਿੱਚ ਦੇਖੋ ਗੱਲ ਕੀ ਹੈ ਕਿ ਮਮਤਾ ਬੈਨਰਜੀ ਵਾਂਗੂ ਟਾਕਰਾ ਹੁੰਦਾ ਹੈ ਜਾਂ ਉਹ ਮੈਨੂੰ ਲੱਗਦਾ ਕਿ ਮਮਤਾ ਬੈਨਰਜੀ ਦੀ ਸਾਨੂੰ ਜ਼ਰੂਰਤ ਨਹੀਂ ਹੈ। ਸਾਡੀ ਹਰੇਕ ਮਾਈ ਮਮਤਾ ਬੈਨਰਜੀ ਉੱਥੇ ਇੱਕ ਹੋਏਗੀ, ਸਾਡੇ ਤੇ ਘਰ ਘਰ ਚ ਮਮਤਾ ਬੈਨਰਜੀ। ਔਰ ਤੁਸੀਂ ਦੇਖਿਆ ਨਾ ਦਿੱਲੀ ਚ ਕੀ ਕੁਛ ਕੀਤਾ ਮਾਈਆਂ ਸਾਡੀਆਂ, ਉੱਥੇ ਇੱਕ ਮਮਤਾ, ਸਾਡੇ ਕੋਲ ਹਜ਼ਾਰਾਂ ਲੱਖਾਂ ਮਮਤਾ, ਹਜ਼ਾਰਾਂ ਲੱਖਾਂ ਨੇ। ਸਾਡੇ ਕੋਲ ਹਜ਼ਾਰਾਂ ਲੱਖਾਂ ਲੜਾਕੇ ਲੋਕ ਨੇ, ਜੁਝਾਰੂ ਲੋਕ ਨੇ, ਅੱਤਵਾਦੀ ਜਾਂ ਇਹ ਨਹੀਂ ਹੈ ਕਿ ਕਿਸੇ ਨੂੰ ਮਾਰਨ ਵਾਲੇ, ਲੜਨ ਵਾਲੇ, ਗਲਤ ਨੂੰ ਗਲਤ ਕਹਿਣ ਵਾਲੇ। ਸੋ ਗੱਲ ਇਹ ਹੈ ਕਿ ਇੱਕ ਪਾਸੇ ਪੰਜਾਬੀਅਤ ਉੱਥੇ ਦੇਖੋ ਤੁਸੀਂ ਜਦੋਂ ਐਨਾਲਾਈਜ਼ ਕਰੋਗੇ ਨਾ ਇਹਨਾਂ ਚੀਜ਼ਾਂ ਨੂੰ, ਮਮਤਾ ਬੈਨਰਜੀ ਨੇ ਰਾਸ਼ਟਰਵਾਦ ਨੂੰ ਉਪ ਰਾਸ਼ਟਰਵਾਦ ਨੂੰ ਲਗਾਇਆ ਸੀਗਾ। ਟਰਮਾਂ ਹੁੰਦੀਆਂ ਨੇ, ਜਿਨ੍ਹਾਂ ਨੇ ਪੋਲਿਟੀ ਪੜ੍ਹੀ ਉਹ ਜਾਣਦੇ ਹੋਣਗੇ ਕਿ ਰਾਸ਼ਟਰਵਾਦ ਨੂੰ ਉਪ ਰਾਸ਼ਟਰਵਾਦ ਨਾਲ ਲਗਾਇਆ ਸੀ। ਤਾਂ ਇੱਥੇ ਬਰੋਬਰ ਪੰਜਾਬੀਅਤ ਖੜਦੀ ਹੈ। ਤਾਂ ਜੇ ਤਾਂ ਅਸੀਂ ਪੰਜਾਬੀਅਤ ਨੂੰ ਲੈ ਕੇ ਚੱਲਾਂਗੇ ਕਿ ਭਾਈ ਇੱਥੋਂ ਦੇ ਹਿੰਦੂ ਨੂੰ ਵੀ ਮਾਨਤਾ ਦੇਵਾਂਗੇ ਅਸੀਂ, ਕਿਉਂਕਿ ਤੁਸੀਂ ਦੇਖੋ ਇੱਥੇ ਹੋਰ ਜੇ ਕੋਈ ਹੋਰ ਸਟੇਟ ਹੁੰਦੀ, ਸੋਚੋ ਕੀ ਕੁਛ ਹੋ ਸਕਦਾ ਸੀਗਾ। ਮੈਂ ਜਿਵੇਂ ਕਿਹਾ ਕਿ ਇੱਥੇ ਇਹੋ ਜਿਹਾ ਮਾਮਲਾ ਹੋਇਆ ਕਿ ਸ਼ਹਿਰਾਂ ਚੋਂ ਜਿਹੜੇ ਬੱਸਾਂ ਭਰ ਕੇ ਆਏ ਉਹਨਾਂ ਨੂੰ ਸਟਕ ਕੀਤਾ ਗਿਆ, ਪਰ ਬਾਵਜੂਦ ਇਸ ਦੇ ਕੋਈ ਵੱਡਾ ਕਲੈਸ਼ ਨਹੀਂ ਹੋਇਆ। ਹੋਰ ਕੋਈ ਸਟੇਟ ਹੁੰਦੀ ਤਾਂ 1000 ਬੰਦੇ ਨੂੰ 100 ਬੰਦਾ ਰੋਕ ਰਿਹਾ, ਜ਼ਰੂਰ ਕਲੈਸ਼ ਹੁੰਦਾ। ਸੋ ਇਸ ਕਰਕੇ ਮੇਰਾ ਮੰਨਣਾ ਇਹ ਆ ਕਿ ਇੱਥੇ ਵੀ ਇਹਨਾਂ ਦੀ ਜਿੱਤ ਜਿਹੜੀ ਆ ਉਹ ਕੋਈ ਸੁਖਾਲੀ ਨਹੀਂ, ਕਿਉਂਕਿ ਇੱਧਰ ਵੀ ਪੰਜਾਬੀਅਤ ਖਲੋਤੀ ਹੈ। ਸੋ ਜਿਹੜੀ ਗੱਲ ਹੈ ਕਿ ਮਮਤਾ ਬੈਨਰਜੀ ਠੀਕ ਹੈ, ਬੀਬੀ ਮੂੰਹ ਤੇ ਗੱਲਾਂ ਕਰਦੀ ਆ, ਲੜਾਕੀ ਆ, ਪਰ ਸਾਡੇ ਕੋਲ ਵੀ ਇੱਥੇ ਐਸਾ ਨਹੀਂ ਹੈ ਕਿ ਸਾਡੇ ਕੋਲ ਕੋਈ ਲੜਨ ਵਾਲੇ ਲੋਕ ਜਾਂ ਸਹੀ ਨੂੰ ਸਹੀ ਕਹਿਣ ਵਾਲੇ ਜਾਂ ਗਲਤ ਨੂੰ ਗਲਤ ਕਹਿਣ ਵਾਲੇ ਲੋਕ ਨਹੀਂ ਹੈਗੇ ਜੀ। ਅੱਜ ਦੇ ਅਖੀਰਲੇ ਕਾਲਰ ਪ੍ਰਗਟ ਸਿੰਘ। ਹਾਂਜੀ ਮਿੰਟੂ ਜੀ, ਪੰਜਾਬੀ ਰੇਡੀਓ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਕਰਦੇਵ ਜੀ ਤੁਹਾਨੂੰ ਵੀ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਹੁਤ ਤੁਹਾਡਾ ਧੰਨਵਾਦ ਹੀ ਕਰਨਾ, ਸਵਾਲ ਤੇ ਸਾਰੇ ਸਾਥੀਆਂ ਬੜੇ ਕਰ ਲਏ ਜੀ। ਥੈਂਕ ਯੂ ਜੀ। ਲੱਖਾਂ ਕਰੋੜਾਂ ਮੀਡੀਆ ਚੱਲਣ ਡਏ ਆ ਤੇ ਇੱਕ ਤੇ ਸਾਡੇ ਵਰਗਿਆਂ ਨੂੰ ਟਾਈਮ ਦਿੰਦੇ ਜੇ ਬੋਲਣ ਦਾ, ਤੇ ਦੂਜਾ ਸੱਚ ਦੇ ਨੇੜੇ ਨੇੜੇ ਕੋਈ ਖਬਰ ਦੱਸਦੇ ਰਹਿੰਦੇ ਜੇ, ਭਾਵੇਂ ਕਿਸਾਨ ਮੋਰਚੇ ਦੀ ਹੋਵੇ ਭਾਵੇਂ ਹੋਰ ਕੋਈ ਪੰਜਾਬ ਦੀ ਹੋਵੇ। ਇੱਥੇ ਤੇ ਅਜੇ ਮਿੰਟੂ ਜੀ ਮਨਮੋਹਨ ਸਿੰਘ ਅਜੇ ਵੀ ਜੀਂਦੇ ਆ, ਉਹ ਹਸਪਤਾਲ ਪਿਆ ਸੀ ਤੇ ਇਹਨਾਂ ਮੋਦੀ ਹੋਣਾ ਨੇ ਧਮਾਤਾ ਸੀਗਾ, ਮੀਡੀਆ ਨੇ ਦਵਾ ਦਾ ਵੀ ਮੈਂ ਪਿੱਛੇ ਰਹਿ ਜਾ ਵੀ ਉਹ ਰੱਬ ਨੂੰ ਪਿਆਰੇ ਹੋ ਗਏ ਆ। ਉਹ ਫੋਟੋ ਕਿਵੇਂ ਆਈ ਸੀ ICU ਵਾਲੀ, ਉਹ ਬਹੁਤ ਵੱਡਾ ਇਸ਼ੂ ਸੀਗਾ ਉਹ। ਜੀ ਜੀ ਬਿਲਕੁਲ। ਉਹਨਾਂ ਘੁਮਾ ਦਿੱਤੀ ਤੇ ਸਾਡੇ ਮੀਡੀਆ ਵਾਲਿਆਂ ਦਵਾ ਦਾ ਵੀ ਮੈਂ ਨਾ ਪਿੱਛੇ ਰਹਿ ਜਾ। ਇਹੋ ਆ ਲਿਆ ਦੇਖੋ, ਕਾਰਨ ਭਾਵੇਂ ਕੋਈ ਰਿਹਾ ਹੋਵੇ, ਜਿਹੜਾ ਫੂਲ ਸਾਹਿਬ ਆ ਉਹ ਤੇ ਕਹਿਣ ਡਿਆ ਸਾਨੂੰ ਪੁਲਿਸ ਵਾਲਿਆਂ ਦੱਸ ਦਿੱਤਾ ਸੀ ਤੇ ਅਸੀਂ ਸੱਚ ਨਹੀਂ ਮੰਨਿਆ ਵੀ ਉਹ ਆ ਰਿਹਾ ਤੇ ਅਸੀਂ ਰੁਕਿਆ ਵਾ। ਤੁਸੀਂ ਫੇਰ ਉਹ ਆਖਣ ਡਿਆ ਵੀ ਭੀੜ ਪੈ ਗਈ ਆ ਦਵਾ ਦਾ, ਬਾਹਰੋਂ ਪੈਸੇ ਭੇਜੋ। ਆਪ ਵੀ ਤੇ ਬਿਆਨ ਦੇਈ ਜਾਣ ਡੇ ਲੀਡਰ ਸਾਡੇ। ਧੰਨਵਾਦ ਜੀ। ਥੈਂਕ ਯੂ ਜੀ, ਮਿਹਰਬਾਨੀ ਜੀ। ਨਹੀਂ ਬਿਲਕੁਲ ਉਹਦੇ ਬਿਆਨ ਨੂੰ ਬਿਲਕੁਲ ਮੀਡੀਆ ਨੇ ਉੱਥੇ ਬਹੁਤ ਮਰੋੜਿਆ। ਫੂਲ ਸਾਹਿਬ ਅੱਗੇ ਵੀ ਤੁਹਾਨੂੰ ਪਤਾ 26 ਜਨਵਰੀ ਚ ਵੀ ਇਹਨਾਂ ਦਾ ਜ਼ਿਕਰ ਆਇਆ ਸੀਗਾ ਕਿ ਇਹ ਨੌਜਵਾਨਾਂ ਨੂੰ ਲੈ ਗਏ ਅੰਧੇਰ ਤੇ ਪੰਨੂ। ਹੁਣ ਵੀ ਇਹਨਾਂ ਦੀ ਹੀ ਸਭ ਤੋਂ ਪਹਿਲਾਂ ਕਾਲ ਸੀ ਔਰ ਲੋਕ ਇਹਨਾਂ ਨੂੰ, ਮੈਂ ਤੁਹਾਨੂੰ ਕਹਾ ਲਿਟਰਲੀ ਕਹਾਂਗਾ ਕਿ ਇਹਨਾਂ ਨੂੰ ਸ਼ੱਕ ਦੀ ਨਿਗਾਹ ਨਾਲ ਵੀ ਦੇਖ ਰਹੇ ਨੇ।
ਇਹ 2-3 ਜਥੇਬੰਦੀਆਂ ਨੂੰ ਸ਼ੱਕ ਦੀ ਨਿਗਾਹ ਨਾਲ ਵੀ ਦੇਖਿਆ ਜਾ ਰਿਹਾ ਕਿ ਉਦੋਂ ਵੀ ਇਹ ਸਾਰਾ ਕੁਝ ਹੋਇਆ, ਐਤਕੀ ਵੀ ਹੋਇਆ। ਸੋ ਸਵਾਲ ਹੋ ਰਿਹਾ, ਪਰ ਇਸ ਵਾਰੀ ਕੀ ਸੀਗਾ, ਮਾਫ ਕਰਨਾ, ਇਸ ਵਾਰੀ ਕੀ ਸੀਗਾ ਕਿ ਨਾਲ ਡੱਲੇਵਾਲ ਸਾਹਿਬ, ਡਕੌਂਦਾ ਵਾਲੇ, ਇਹਨਾਂ ਦੀ ਵੀ ਕਾਲ ਸੀ। ਜੇ ਕਿਤੇ ਉਹਨਾਂ ਦੀ ਵੀ ਕਾਲ ਨਾ ਹੁੰਦੀ, ਉਗਰਾਹਾਂ ਵਾਲੇ ਦੀ ਵੀ ਕਾਲ ਨਾ ਹੁੰਦੀ, ਹਾਲਾਂਕਿ ਉਹ ਅਲੱਗ ਕਾਲ ਸੀ, ਤਾਂ ਮੇਰੇ ਖਿਆਲ ਦੇ ਨਾਲ ਬਹੁਤ ਜ਼ਿਆਦਾ ਇਹਨਾਂ ਤੇ ਸਵਾਲ ਹੋਣੇ ਸੀਗੇ ਦੋ ਜਥੇਬੰਦੀਆਂ ਤੇ, ਕਿਉਂਕਿ ਦੂਸਰੀਆਂ ਵੀ ਨਾਲ 3-4 ਜਥੇਬੰਦੀਆਂ ਸੀ, ਚਾਹੇ ਕੁਛ ਦੇ ਵੱਖ ਪ੍ਰੋਗਰਾਮ ਸਨ। ਸੋ ਇਸ ਕਰਕੇ ਸਵਾਲ ਘੱਟ ਹੋ ਰਹੇ, ਪਰ ਜਿਵੇਂ ਤੁਸੀਂ ਮਤਲਬ ਕਿ ਹਿੰਟ ਜਿਹਾ ਦੇ ਗਏ ਹੋ ਨਾ, ਕਾਫੀ ਸਵਾਲ ਇੱਧਰ ਵੀ ਉੱਠ ਰਹੇ ਨੇ। ਜੀ ਜੀ ਬਿਲਕੁਲ ਮਿੰਟੂ ਜੀ, ਚਲੋ ਆਪਾਂ ਉਮੀਦ ਕਰਦੇ ਹਾਂ ਵੀ ਭਾਈ ਇਹ ਜਿਹੜਾ ਆ ਇਹ ਰਾਜਨੀਤੀ ਇੱਥੇ ਜਿਹੜੀ ਸਮਾਪਤ ਹੋਵੇ ਇਸਦੀ, ਤੇ ਇਹ ਜਿਹੜਾ ਡਰਾਮਾ ਜਿਹੜਾ ਖਤਮ ਹੋਵੇ, ਕਿਉਂਕਿ ਜਿੱਦਾਂ ਦੇ ਹਾਲਾਤ ਬਣਦੇ ਜਾਂਦੇ, ਖਾਸ ਕਰਕੇ ਜਿਹੜੇ ਬਾਹਰ ਰਹਿੰਦੇ ਪੰਜਾਬੀ, ਮੈਂ ਬਾਹਰ ਤੋਂ ਭਾਵ ਵੀ ਦੂਜੀਆਂ ਸਟੇਟਾਂ 'ਚ ਰਹਿੰਦੇ ਜਿਹੜੇ ਪੰਜਾਬੀ ਜਾਂ ਸਿੱਖ ਆ, ਇੱਥੇ ਪਤਾ ਨਹੀਂ ਵੀ ਨਫ਼ਰਤ ਦਾ ਉਬਾਲ ਪਤਾ ਨਹੀਂ ਕਦੋਂ ਉਹਨਾਂ ਨੇ ਉਸ ਪਾਸੇ ਵੱਲ ਨੂੰ ਵੀ ਜਿਹੜਾ ਉਹ ਝੁਕਾ ਸਕਦੇ ਆ, ਕਿਉਂਕਿ ਹੁਣ ਤਾਂ ਸ਼ਰੇਆਮ ਚਾਹੇ ਉਹ ਫੇਸਬੁੱਕ ਤੇ ਆ, ਟਵਿੱਟਰ ਦੇ ਉੱਤੇ ਆ, ਤੇ ਜਾਂ ਕਲੱਬ ਹਾਊਸ ਤੇ ਆ, ਸਿੱਖਾਂ ਨੂੰ ਮਾਰਨ ਦੀਆਂ, ਪੰਜਾਬੀਆਂ ਨੂੰ ਸਬਕ ਸਿਖਾਉਣ ਦੀਆਂ ਇੱਦਾਂ ਦੀਆਂ ਗੱਲਾਂ ਜਿਹੜੀਆਂ ਆ ਉਹ ਇਕੱਠੇ ਹੋ ਕੇ ਜਿਹੜੀਆਂ ਉਹ ਕਰਨ ਡਏ ਹੈਗੇ ਆ। ਸੋ ਉਹ ਬੜੀ ਇੱਕ ਚਿੰਤਾ ਦਾ ਵਿਸ਼ਾ ਜ਼ਰੂਰ ਨਾਲ ਦੇ ਨਾਲ ਜਿਹੜਾ ਉਹ ਬਣਿਆ ਪਿਆ ਹੈਗਾ ਆ। ਤੇ ਸ਼ੁਕਰੀਆ ਮਿੰਟੂ ਜੀ, ਬੜੀ ਮਿਹਰਬਾਨੀ, ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ, ਸਤਿ ਸ਼੍ਰੀ ਅਕਾਲ। ਤੇ ਸੋ ਤੇ ਇੱਥੇ ਪ੍ਰੋਗਰਾਮ ਦੀ ਸਮਾਪਤੀ ਆ, ਅਗਲੀ ਵਾਰ ਤੱਕ ਲਈ ਇਜਾਜ਼ਤ। ਤੇ ਬਾਕੀ ਜਿੰਨੇ ਵੀ ਸਾਡੇ ਵੀਰ ਭੈਣ ਬਾਹਰ ਰਹਿੰਦੇ ਨੇ, ਸਿੱਖ ਪੰਜਾਬੀ ਬਾਹਰ ਰਹਿੰਦੇ ਨੇ, ਉਹ ਭਾਈ ਸਤਰਕ ਰਹਿਣ। ਸੋ ਇਹਨਾਂ ਦਾ ਪਤਾ ਨਹੀਂ ਹੁੰਦਾ, ਨਫ਼ਰਤੀ ਜਿਹੜੇ ਲੋਕ ਆ ਜਿਨ੍ਹਾਂ ਦੇ ਮਨਾਂ ਦੇ ਵਿੱਚ ਇੰਨੀ ਨਫ਼ਰਤ ਭਰੀ ਪਈ ਆ, ਵੀ ਉਹ ਕੀ ਜਿਹੜੇ ਉਹ ਕਰ ਸਕਦੇ ਆ, ਕੀ ਜਿਹੜੇ ਉਹ ਕਰਨਗੇ। ਸੋ ਤੁਸੀਂ ਜਿਹੜਾ ਹੈ ਜੀ ਆਪਣਾ ਤੇ ਆਪਣੇ ਪਰਿਵਾਰਾਂ ਦਾ ਜਿਹੜਾ ਜ਼ਰੂਰ ਧਿਆਨ ਜਿਹੜਾ ਉਹ ਰੱਖਿਓ ਜੀ। ਤੇ ਹੁਣ ਇਜਾਜ਼ਤ ਲੈਂਦੇ ਆ ਜੀ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।